अस्सलाम वालेकुम। सियाणे कहंदे भी वड्डे सिरां दियां वड्डियां पीड़ां, भी वड्डे कारोबार ते वड्डे जिगरे चाहीदे। जिद्दां कोई बंदा गया ना ते ਉਹ ਜਾ ਕੇ ਡਾਕਟਰ ਨੂੰ ਕਹਿੰਦਾ ਵੀ ਮੇਰੇ ਸਿਰ ਨੂੰ ਅਖੇ ਉਹ ਪ੍ਰੈਸ਼ਰ ਚੜਿਆ ਵੀ ਪਰੇਸ਼ਾਨੀ। ਉਹ ਕਹਿੰਦਾ ਵੀ ਕੀ ਕਰਦਾ? ਉਹ ਕਹਿੰਦਾ ਵੀ 2 ਕਿੱਲੇ ਦਾ ਜ਼ਿਮੀਂਦਾਰ। ਕਹਿੰਦਾ ਬਿਮਾਰੀ ਤੂੰ ਮਿਲ ਮਾਲਕਾਂ ਲਈ ਫਿਰਦਾ। ਜਿੱਦਾਂ ਜਿੱਦਾਂ ਬੰਦੇ ਦਾ ਕਾਰੋਬਾਰ ਹੁੰਦਾ ਉੱਦਾਂ ਉੱਦਾਂ ਰੱਬ ਦੀ ਜ਼ਾਤ ਬੰਦੇ ਨੂੰ ਨਾ ਜਿਗਰਾ ਦਿੰਦੀ ਹੈ। ਮੱਝ ਇੱਕ ਬੰਨਣੀ ਉਹ ਵੀ ਬੜੀ ਔਖੀ ਆ। ਤੇ ਜਿਹੜੇ ਬੰਦੇ ਇਸ ਟਾਈਮ ਮੱਝਾਂ ਦੇ ਕਦਰਦਾਨ ਉਹਨਾਂ ਦੇ ਵਾਸਤੇ ਸਾਡੇ ਦਿਲ 'ਚ ਬਹੁਤ ਜਗ੍ਹਾ। ਅਸੀਂ ਉਹਨਾਂ ਨੂੰ ਲੱਭ ਲੱਭ ਕੇ ਲੋਕਾਂ ਨੂੰ ਦਿਖਾਉਂਦੇ ਹਾਂ ਜਿਹੜੇ ਮੱਝ ਦੀ ਬਰੀਡ 'ਤੇ ਕੰਮ ਕਰਦੇ ਆ ਜਾਂ ਜਿਨ੍ਹਾਂ ਨੇ ਮੱਝ ਦੇ ਉੱਤੇ ਕੰਮ ਕੀਤਾ। ਮੱਝ ਦੇ ਓਲੇ ਹੋ ਕੇ ਬਈ ਉਹਨਾਂ ਨੇ ਕੋਈ ਫਰਾਡ ਨਹੀਂ ਕੀਤਾ। ਮੱਝ ਦੇ ਓਲੇ ਹੋ ਕੇ ਸਿਰਫ ਪੈਸੇ ਨੂੰ ਦੀ ਪੂਜਾ ਨਹੀਂ ਕੀਤੀ, ਮੱਝ ਦੀ ਕਦਰ ਕੀਤੀ ਹੈ। ਮੱਝ ਦੇ ਕਦਰਦਾਨਾਂ ਦੀ ਗੱਲ ਕਰਦਾ। ਇੱਦਾਂ ਹੀ ਅਸੀਂ ਇੱਕ ਆਪਣੇ ਭਰਾ ਕੋਲ ਪਹੁੰਚੇ ਹਾਂ। ਜਿਵੇਂ ਸਿਆਣੇ ਕਹਿੰਦੇ ਵੀ ਮੱਝਾਂ ਮੱਝਾਂ ਦੀਆਂ ਭੈਣਾਂ ਹੁੰਦੀਆਂ, ਵੀ ਅਸੀਂ ਆਪਣੇ ਜ਼ਿਮੀਂਦਾਰ ਭਰਾ ਕੋਲ ਪਹੁੰਚੇ ਹਾਂ, ਮੱਝਾਂ ਦੇ ਸ਼ੌਕੀਨ ਕੋਲ ਪਹੁੰਚੇ ਹਾਂ, ਜਿਹਨੇ ਪਿਓ ਦਾਦੇ ਲਾ ਤੋਂ ਮੱਝਾਂ ਦੇ ਵਿੱਚ ਉਹਨਾਂ ਦਾ ਇੱਕ ਨਾਮ ਆ। ਅਸੀਂ ਇਸ ਟਾਈਮ ਜਿਹੜੇ ਇਲਾਕੇ ਦੇ ਵਿੱਚ ਇਸ ਟਾਈਮ ਖਲੋਤੇ ਹਾਂ, ਇਹ ਮੂੰਗੀ ਬੰਗਲਾ ਜ਼ੈਲ ਮੂੰਗੀ ਦਾ ਪਿੰਡ ਆ। ਮੂੰਗੀ ਜ਼ੈਲ ਦਾ ਪਿੰਡ ਆ 161 ਰਾਮਪੁਰ ਰਾਮਗੜ੍ਹ 161 ਰਾਮਗੜ੍ਹ ਮੂੰਗੀ ਜ਼ੈਲ ਦਾ ਪਿੰਡ ਆ। ਲਾਗੇ ਹੀ ਮੂੰਗੀ ਬੰਗਲਾ, ਕਦੀਮੀ ਬੰਗਲਾ ਅੰਗਰੇਜ਼ ਦੌਰ ਦਾ। ਤੇ ਇਸ ਮੂੰਗੀ ਬੰਗਲੇ ਦੀ ਅਸੀਂ ਕਿਸੇ ਦਿਨ ਵੱਖਰੇ ਦਾਸਤਾਨ ਤੁਹਾਨੂੰ ਸੁਣਾਵਾਂਗੇ। ਅੱਜ ਅਸੀਂ ਤੁਹਾਨੂੰ 161 ਚੱਕ ਦੇ ਵਿੱਚ ਲੈ ਕੇ ਆਏ ਹਾਂ, ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ। ਤੇ 161 ਦੇ ਵਿੱਚ ਅਸੀਂ ਖਲੋਤੇ ਹਾਂ ਜੀ, ਰਾਮਗੜ੍ਹ ਦੇ ਵਿੱਚ। ਇਸ ਪਿੰਡ ਦੀ ਵੀ ਕੋਈ ਗੱਲਬਾਤ ਸੁਣਾਂਗੇ ਤੇ ਨਾਲ ਤੁਹਾਨੂੰ ਦਿਖਾਉਂਦੇ ਵੀ ਇੱਥੇ ਅਸੀਂ ਕਿਸ ਭਰਾ ਕੋ ਆਏ, ਆਪਣੇ ਜ਼ਿਮੀਂਦਾਰ ਭਰਾ ਕੋ, ਤੇ ਅਸੀਂ ਕੀ ਵਿਖਾਉਣ ਵਾਸਤੇ ਤੁਹਾਨੂੰ ਇੰਨਾ ਸਫ਼ਰ ਕੀਤਾ। अस्सलाम वालेकुम जी, ਕੀ ਹਾਲ ਚਾਲ ਹੈ ਜੀ? ਸ਼ੁਕਰ ਅੱਲਾ ਦਾ ਜੀ, ਤੁਸੀਂ ਸੁਣਾਓ? ਅੱਲਾ ਦੀ ਬੜੀ ਰਹਿਮਤ ਹੈ ਸਰਦਾਰ ਸਾਹਿਬ। ਤੁਹਾਡਾ ਨਾਮ ਕੀ ਪੂਰਾ ਜੀ? ਨਈਮ ਤਾਹਰ। ਹਾਂਜੀ, ਚੌਧਰੀ ਨਈਮ ਤਾਹਰ ਜੀ, ਜੱਟ ਬਰਾਦਰੀ? ਹਾਂਜੀ, ਜੱਟ ਬਰਾਦਰੀ ਤੋਂ। ਅੱਛਾ, ਮਾਸ਼ਾਅੱਲਾ ਜੀ। ਇਹ ਚੌਧਰੀ ਨਈਮ ਤਾਹਰ ਸਾਡੇ ਨਾਲ ਖਲੋਤੇ ਜੀ ਇਸ ਟਾਈਮ। ਸਾਰਿਆਂ ਤੋਂ ਪਹਿਲਾਂ ਤਾਂ ਜੀ ਮੈਂ ਹੋਰ ਗੱਲ ਪੁੱਛਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਵੀ ਅਸੀਂ ਆਉਂਦੇ ਤੁਹਾਡਾ ਸ਼ੌਕ ਵੇਖਿਆ ਨਾ, ਮਨ ਰਾਜ਼ੀ ਹੋ ਗਿਆ। ਤੁਸੀਂ ਸਾਨੂੰ ਇਹ ਦੱਸੋ ਵੀ ਇਹ ਸ਼ੌਕ ਤੁਹਾਡਾ ਸੀ, ਤੁਹਾਡੇ ਵਾਲਦ ਦਾ ਸੀ, ਯਾਨੀ ਇਹ ਕਿੰਨਾ ਕੁ ਪੁਰਾਣਾ ਸ਼ੌਕ ਆ, ਜਾਂ ਤੁਸੀਂ ਹੁਣ ਕੀਤਾ, ਜਾਂ ਇਹ ਕਾਰੋਬਾਰ ਆ, ਜਾਂ ਇਹ ਕੋਈ ਸ਼ੌਕ ਆ? ਇਹ ਸਾਡਾ ਵਿਰਾਸਤੀ ਸ਼ੌਕ ਆ। ਮੇਰੇ ਦਾਦਾ ਜੀ ਕੋ ਇੰਡੀਆ ਦੇ ਵਿੱਚ 100 ਤੋਂ ਜ਼ਿਆਦਾ ਜਾਨਵਰ ਸੀ। ਜਿਹੜਾ ਅੱਜ ਵੀ ਨੈੱਟ ਦੇ ਉੱਤੇ ਬੈਸਟ ਐਨੀਮਲ ਪ੍ਰੋਡਿਊਸਰ ਬੂੜੇ ਦੀ ਬਸਤੀ ਆ, ਦਾਦਾ ਜੀ ਦੇ ਨਾਂ ਤੇ ਚੱਕ ਆ। ਉਦੋਂ 100 ਜਾਨਵਰ ਅਸੀਂ ਛੱਡ ਕੇ ਆਏ ਹਾਂ, ਜਿਹੜਾ ਬੜਾ ਜਾਨਵਰ ਸੀ। ਵਾਹ ਵਾਹ ਵਾਹ। ਅੱਜ ਵੀ ਨੈਟ ਤੇ ਇਹਨਾਂ ਦੇ ਵਾਲਦ ਸਾਹਿਬ ਦਾ ਦਾਦਾ ਜੀ ਦਾ ਦਾਦਾ ਜੀ ਦਾ ਬੂੜੇ ਦੀ ਬਸਤੀ, ਬੂੜੇ ਦੀ ਬਸਤੀ, ਉਹਨਾਂ ਦਾ ਖਿਤਾਬ ਮਿਲਿਆ ਸੀ ਬੈਸਟ ਐਨੀਮਲ ਪ੍ਰੋਡਿਊਸਰ। ਨੈਟ ਦੇ ਉੱਤੇ ਚੱਲ ਰਿਹਾ, ਨੈਟ ਦੇ ਉੱਤੇ ਚੱਲਦਾ ਜੀ। ਕੀ ਬਾਤ ਹੈ। ਪਿੱਛੋਂ ਤੁਸੀਂ ਆਪਣਾ ਪਿਛੋਕੜ ਦੱਸਿਓ। ਇਹ ਤਹਿਸੀਲ ਮਊ ਤੇ ਬੂੜੇ ਦੀ ਬਸਤੀ, ਤਹਿਸੀਲ ਮਊ ਤੇ ਆਪਣੇ ਜ਼ਿਲ੍ਹਾ ਫਿਰੋਜ਼ਪੁਰ। ਅੱਛਾ ਅੱਛਾ ਅੱਛਾ, ਫਿਰੋਜ਼ਪੁਰ। ਤੁਸੀਂ ਆਏ ਆ ਇਹ 47 ਚ ਵਿੱਚ? ਅਸੀਂ 1947 ਦੀ ਡੇਟ 19 ਤਰੀਕ ਨੂੰ ਆਏ ਹਾਂ। ਸਾਡੇ ਦਾਦਾ ਜੀ 19 ਤਰੀਕ ਤੋਂ ਇਹ ਜਿਹੜਾ ਬਾਰਡਰ ਲਾਈਨ ਉਹ ਜਗ੍ਹਾ ਸੀ, ਜਿਸ ਜਗ੍ਹਾ ਦੇ ਉੱਤੇ 19 ਤਰੀਕ ਨੂੰ ਇਹ ਵੰਡ ਗਲਤ ਹੋ ਕੇ ਜਿਹੜਾ ਸਾਨੂੰ ਪਹਿਲੇ ਉਹ ਹਿੱਸਾ ਪਾਕਿਸਤਾਨ ਦਾ ਸੀ, ਫਿਰ ਉਹ ਇੰਡੀਆ ਦਾ ਬਣਿਆ। ਓ ਤਾਂ ਲੇਟ ਆਏ? ਇਹ ਲੇਟ ਆਏ ਸਾਡੇ ਤੇ ਫੈਮਿਲੀ ਆ ਗਏ ਟੋਟਲ, ਲੇਕਿਨ ਉੱਥੇ 90% ਨਹੀਂ 9500 ਚੋਂ 95 ਲੋਕ ਕਤਲ ਹੋ ਗਏ। ਜਿਹੜੇ ਗਰੀਬ ਗੁਰਬਾ ਲੋਕ ਸੀ ਉਹ ਕਤਲ ਹੋ ਗਏ ਸੀ। ਸਾਡੇ ਅਬਾਉਜਦਾਦ ਨੂੰ ਤੇ ਉਹਨਾਂ ਨੇ ਟਰੱਕ ਦੇ ਉੱਤੇ ਰੇਲਵੇ ਸਟੇਸ਼ਨ ਤੇ ਭੇਜ ਦਿੱਤਾ, ਲੇਕਿਨ ਨਾ ਮਾਲ ਆਇਆ ਸੀ ਨਾ ਉਸ ਟਾਈਮ ਉੱਥੋਂ ਕੋਈ ਚੀਜ਼ ਆਈ। ਉਹ ਜਿਹੜਾ 100 ਮੱਝ ਦਾ ਸ਼ੌਕ ਸੀ ਉੱਥੇ ਰਹਿ ਕੇ ਉਹ ਨਾਂ ਦੀ ਸਿਰਫ ਨੈਟ ਤੇ ਸਾਨੂੰ ਬੈਨੀਫਿਟ ਮਿਲਿਆ, ਹੁਣ ਆਣ ਕੇ ਹੋਰ ਕੋਈ ਚੀਜ਼ ਨਹੀਂ ਉੱਥੋਂ। ਚਲੋ ਇਹ ਆਜ਼ਾਦ ਤੇ ਬੜਾ ਵੱਡਾ ਤੁਹਾਡੇ ਜਿਹੜੇ ਉਹ ਸਾਰਾ ਗਵਰਨਮੈਂਟ ਨੇ ਲੈ ਲਿਆ। ਹਾਂ, ਜਾਨਵਰ ਜਿਹੜਾ ਸੀ ਨਾ ਉਹ ਗਵਰਨਮੈਂਟ ਦੇ ਕਬਜ਼ੇ 'ਚ ਬਾਅਦ ਚਲਾ ਗਿਆ। ਜਾਨਵਰ ਹੀ ਐਡੇ ਕੀਮਤੀ ਸੀ, ਕਹਿੰਦੇ ਵੀ ਸਰਕਾਰ ਲੈ ਗਈ ਸੀ। ਉਹ ਨਹੀਂ, ਬਾਅਦ 'ਚ ਜੇ ਉਹ ਨਹੀਂ ਜਾਨਵਰ ਆਇਆ, ਨਾ ਸਾਡਾ ਕੋਈ ਜਾਨਵਰ ਉੱਧਰੋਂ ਆਇਆ, ਨਾ ਕੋਈ ਚੀਜ਼ ਆਈ। ਉਹ ਹਿੱਸਾ ਹੀ ਪਾਕਿਸਤਾਨ ਦਾ ਸੀ। ਤਹਿਸੀਲ ਮਊ ਦੇ ਨਾਲ ਚੱਕ ਸੀ ਬੂੜੇ ਦੀ ਬਸਤੀ। ਹੁਣ ਵੀ ਕੋਈ ਨੈਟ ਤੇ ਕੱਢੇ ਬੂੜੇ ਦੀ ਬਸਤੀ, ਤੇ ਉਹ ਦਾਦਾ ਜੀ ਦੇ ਨਾਂ ਤੇ ਸਾਡੇ ਅੱਬੂ ਜੀ ਦਾ ਨਾਂ ਰਾਜ ਸੀ ਤੇ ਉਹਨਾਂ ਦੇ ਵਾਲਦ ਦਾ ਨਾਮ ਬੂੜਾ ਸੀ। ਅੱਛਾ, ਆਹ ਗੱਲ ਮੈਂ ਇੱਕ ਨਵੀਂ ਸੁਣੀ ਹੈ ਕਿ ਕਹਿੰਦੇ ਆ ਵੀ ਉਹ ਟੋਟਾ ਪਾਕਿਸਤਾਨ ਨਾਲ ਆਇਆ ਸੀ ਫਿਰੋਜ਼ਪੁਰ ਦਾ, ਐਵੇਂ? ਹਾਂਜੀ, ਬਿਲਕੁਲ। ਉਹ ਧੱਕਾ ਕੀਤਾ ਗਿਆ। ਇਹ ਪਾਕਿਸਤਾਨ ਬਾਅਦ ਧੱਕਾ ਹੋਇਆ। ਜਿਹੜਾ 35 ਤਕਰੀਬਨ 25 ਤੋਂ 30 ਕਿਲੋਮੀਟਰ ਦੀ ਜੇ ਬੈਲਟ ਸੀ ਨਾ ਜੀ, ਬਾਰਡਰ ਲਾਈਨ ਸੀ, ਦੂਸਰੀ ਸਾਈਡ ਸੀ। ਇਹ ਉਸ ਟਾਈਮ ਜਿਹੜੇ ਲੋਕ ਆਣ ਕੇ ਗਰੀਬ ਗੁਰਬਾ ਉੱਥੇ ਬੈਠੇ ਸੀ ਨਾ, 100 ਤੋਂ ਜ਼ਿਆਦਾ ਆਬਾਦੀ ਬੈਠੀ ਸੀ, ਲੋਕ ਆਣ ਕੇ ਸਿਰੇ ਪਾਕਿਸਤਾਨ 'ਚ ਆ ਗਿਆ। ਲੇਕਿਨ ਉਹ ਵੀ ਇਲਾਕਾ ਜਿਹੜਾ ਸੀ ਪਾਕਿਸਤਾਨ ਦਾ ਬਾਅਦ ਖੋਇਆ ਗਿਆ ਸਾਡਾ ਉਹ ਇਲਾਕਾ ਸੀ।
ਉਹ ਜਗ੍ਹਾ ਦੇ ਉੱਤੇ ਸਾਡੀ ਜ਼ਮੀਨ ਸੀ। ਉਹ ਲਕੀਰ ਹੀ ਸੀ, ਇੱਥੋਂ ਮਟਾ ਕੇ ਇੱਥੇ ਖਿੱਚਤੀ, ਇੱਥੋਂ ਮਟਾ 15 ਕਿਲੋਮੀਟਰ ਤਕਰੀਬਨ ਦਾ ਆਇਆ ਜਿਹੜਾ ਸੀ ਨਾ, ਇੱਧਰ ਆਏ ਸਾਈਡ ਤੇ ਆਇਆ ਉਹ ਫਿਰੋਜ਼ਪੁਰ। ਉਹ ਲਕੀਰਾਂ ਖਿੱਚਣ ਵਾਲਿਆਂ ਦਾ ਕਿਹੜਾ ਜ਼ੋਰ ਲੱਗਿਆ? ਨਹੀਂ ਜ਼ੋਰ ਤਾਂ ਲੱਗ ਗਿਆ। ਉਹਨਾਂ ਦਾ ਕੀ 3 ਪੁਸ਼ਤਾਂ ਸਾਡੀਆਂ ਖਤਮ ਹੋ ਗਈਆਂ। ਮੈਂ ਉਹੀ ਤਾਂ ਕਹਿੰਦਾ, ਉਹ ਲਕੀਰਾਂ ਖਿੱਚਣ ਵਾਲਿਆਂ ਦਾ ਕੀ ਗਿਆ? 400 ਘੁਮਾ ਦੇ ਮਾਲਕ ਸੀ ਬੱਲੇ ਸਾਡੇ ਦਾਦਾ ਜੀ। ਹਾਂਜੀ, ਇੱਥੇ ਆਣ ਕੇ ਸਾਨੂੰ ਪੈਂਦੇ ਆ 36 ਏਕੜ, ਗੱਲ ਕਰ। 200 ਏਕੜ ਸਿਰਫ ਫੈਮਿਲੀ ਸਾਡੀ ਕੋਲ ਰਕਬਾ। ਹਾਂ ਗਾਂ ਤੇ 5-5 ਕਿੱਲੇ ਰਹਿ ਗਏ ਸਰਵਾ ਸਾਹਿਬ। ਹਾਂ, ਗਾਂ ਤਾਂ ਪੁੱਛਦੇ ਹੀ। ਸਾਡੀ ਫੈਮਿਲੀ ਗਾਂ ਸਾਡੇ ਕੋਲ 5-5 ਏਕੜ ਰਹਿ ਗਏ, ਮੁਰੱਬਾ ਵੀ ਨਹੀਂ, ਅੱਧਾ ਮੁਰੱਬਾ ਵੀ ਨਹੀਂ। ਇਹ ਸਾਡੀ ਆ ਜੀ ਸਾਡੀ ਆਜੋ ਜੀ। ਐਸੇ ਜਾਨਵਰ ਆ ਜਿਹੜੇ ਤੁਹਾਨੂੰ ਦਿਖਾਉਣੇ ਕਿ ਸਾਰੇ 20+ ਜਿਨ੍ਹਾਂ ਨੂੰ ਮੇਰਾ ਨਾਂ ਦੇ ਉੱਤੇ ਬੈਸਟ ਐਨੀਮਲ ਜਿਹੜੇ ਸੀ ਨਾ ਜਾਨਵਰ, ਇੱਥੇ ਵੀ ਹੁਣ ਪਤੋ ਕੀ ਗਏ ਆ। ਅੱਛਾ, ਇਹ ਮੱਝ ਨੇ ਵੀ 20+ ਸੀ। 5 ਮੱਝਾਂ ਮੈਂ ਸਿਰਫ ਰੱਖਦਾ ਸੀ। 20 ਕੀ ਸਿਰ ਤੋਂ ਉੱਤੇ? ਹਾਂਜੀ, ਇਹ ਉਹਨਾਂ ਵਿੱਚੋਂ ਮੱਝਾਂ ਜਿਹੜੀ ਸੀ ਨਾ, ਇਹਦਾ 319 ਨੰਬਰ ਆ। ਅੱਛਾ, ਮਾਸ਼ਾ। ਇਹ ਪੱਤੋ ਕੀ ਵੱਲੋਂ 319 ਰਿਕਾਰਡ ਦੇ ਵਿੱਚ ਇਹ ਵੀ ਮੱਝ ਆ। ਪੱਤੋ ਕੀ ਜਿਹੜਾ ਸਰਚ ਸੈਂਟਰ ਬਣਿਆ? ਹਾਂਜੀ, ਉਹਦੇ ਵਿੱਚ ਜਿਹੜੀ ਉਹਨਾਂ ਨੇ ਪਹਿਲੇ ਟਾਈਮ ਜਿਹੜੀ 1000 ਮੱਝ ਕੀਤੀ ਸੀ ਨਾ, ਹਾਂ ਹਾਂ ਹਾਂ, 20+ ਉਹਦੇ ਵਿੱਚ ਇਹਦਾ 319 ਨੰਬਰ ਆ। ਅੱਛਾ, ਮਾਸ਼ਾਅੱਲਾ। ਇਹ ਆਪਣੇ ਦੋਸਤਾਂ ਕੋ ਆਈ ਆ। ਇਹ ਤੁਹਾਡੀ ਰਾਵੀ ਦੀ ਆ। ਅੱਛਾ ਅੱਛਾ, ਇਹ ਸਾਡੇ ਇਹ ਖੀਰਾਂ ਚੋਂ ਆ, ਵਟੂਆਂ ਦੀ ਹੈ। ਠੀਕ ਠੀਕ ਹੈ ਜੀ। ਸਾਡੇ ਇਲਾਕੇ 'ਚ ਤੁਹਾਨੂੰ ਕਿਸੇ ਦਿਨ ਵਿਖਾਵਾਂਗੇ। 612 ਗਾਹਬੇ ਸਾਡੇ ਗਰਾਈ ਪਿੰਡ ਆ, ਮੱਝਾਂ ਦੇ ਵਿੱਚ ਪਹਿਲੇ ਨੰਬਰ ਤੇ ਹੈ ਜੀ। ਸਾਡੇ ਰਾਵੀ ਬਰੀਡ ਦਾ ਉੱਥੇ ਆ, ਉਹ ਤੁਹਾਨੂੰ ਕਿਸੇ ਦਿਨ ਉੱਥੇ ਚੱਲ ਕੇ ਵਿਖਾਵਾਂਗੇ। ਅੱਛਾ, ਮੈਂ ਤੁਹਾਨੂੰ ਪੁੱਛਦਾ ਤਾਂ ਇਹ ਸੀ ਵੀ ਇਹ ਹੁਣ ਤੁਸੀਂ ਨੀਲੀ ਰਾਵੀ ਦਾ ਕਰਾਸ ਰੱਖਿਆ ਜਾਂ ਤੁਸੀਂ? ਨੀਲੀ ਰਾਵੀ। ਨੀਲੀ ਰਾਵੀ ਹੈ? ਨੀਲੀ ਰਾਵੀ। ਅੱਛਾ, ਠੀਕ ਹੈ। ਤੇ ਕੋਈ ਮੱਝ ਜਿਹੜੀ ਤੁਸੀਂ ਉਹ ਅੱਗੇ ਦਿਖਾਈ ਆ, ਮੱਝਾਂ ਮਾਸ਼ਾਅੱਲਾ ਤੁਹਾਡੀਆਂ ਦੇ ਸੇਠ? ਇਹ ਉਹਨਾਂ ਦੀ ਬੱਚੇ ਹੈਗਾ। ਅੱਛਾ, ਉਹ ਮੱਝਾਂ ਦਾ ਉਧਰ 2 ਮੱਝਾਂ ਖੜੀਆਂ, ਆਪਣੀ 5 ਚ ਨਾ 3 ਮੱਝਾਂ ਹੈ ਮੇਰੇ ਕੋਲ। ਅੱਛਾ, ਇਹਦੇ 'ਚ ਤੁਸੀਂ ਇਹ ਦੱਸੋ ਵੀ ਜਿਹੜੀ ਮੱਝ ਅਸੀਂ ਵੀ ਹੁਣ ਰੱਖੀਆਂ ਹੀ ਹੋਈਆਂ, ਪਰ ਮੱਝਾਂ ਸਾੜੀਆਂ ਕੋ ਜਾ ਕੇ ਇਹ ਸਿਹਤ ਨਹੀਂ ਬਣਦੀ, ਇਹਦੇ 'ਚ ਰਾਜ ਕੀ ਹੈ ਜੀ? ਮੱਝ ਦਾ ਤੇ ਜਿੱਦਾਂ ਨਾ ਜ਼ਿਮੀਂਦਾਰ ਦਾ ਤੇ ਮਾਲ ਦਾ ਇੱਕ ਸ਼ੌਕ ਹੈ, ਜਿਹੜੇ ਬੰਦੇ ਨੇ 24 ਘੰਟੇ 4 ਘੰਟੇ ਇੱਥੋਂ ਟਾਈਮ ਦਿਖਾਇਓ ਜੀ ਪਿੱਛੋਂ ਆ ਕੇ ਮੱਝ, ਪਿਛਲੇ ਪਾਸੋਂ ਨਾ ਜੀ। ਅੱਛਾ, ਕੀ ਗੱਲ ਕਰਦੇ? 4 ਘੰਟਿਆਂ ਨੂੰ ਟਾਈਮ ਮਿਲਣਾ ਚਾਹੀਦਾ ਮੱਝ ਨੂੰ। ਗੱਡੇ ਤਰ੍ਹਾਂ ਨਾ ਮਗਰੋਂ ਲੱਗ ਗਈ, ਕੰਡ ਦਿਖਾਓ ਤੋਂ ਨਾ ਚੱਕ ਕੇ, ਇਹਦਾ ਗੱਡੇ ਤਰ੍ਹਾਂ ਮਲੂਮ ਹੁੰਦੀ। ਵਾਹ, ਇਦਾਂ ਦੀ ਮੱਝਾਂ ਕਿੱਲਿਆਂ ਤੇ ਹੀ ਆ, ਮੰਡੀਆਂ 'ਚ ਨਹੀਂ ਆਉਂਦੀਆਂ। ਹਾਂਜੀ, ਇਹ ਨਸਲ ਫਿਰ ਤੁਸੀਂ ਨੀਲੀ ਰਾਵੀ ਦਾ ਹੀ ਕਰਾਸ ਰੱਖਿਆ ਜੀ? ਕਰਾਸ ਰੱਖਿਆ। ਠੀਕ ਆ। ਅੱਛਾ, ਇਹਦੇ 'ਚ ਤੁਸੀਂ ਉਹ ਜਿਹੜਾ ਇਹਨਾਂ ਨੂੰ ਪੱਠੇ ਆ ਉਹ ਸੈਲਜ ਪਾ ਰਹੇ ਆ ਜਾਂ ਪੱਠੇ? ਸੈਲਜ ਵੀ ਪੱਠੇ ਵੀ 50%। ਹਾਂਜੀ, ਹਾਂ, ਜਾਨਵਰ ਦੇ ਵਿੱਚ ਚੜ ਕੇ ਵੇਖਣਾ, ਬਹਿਣਾ ਚਾਹੀਦਾ। ਜਿਸ ਬੰਦੇ ਨੇ ਬਹਿਣਾ ਨਹੀਂ, ਉਹਦਾ ਮਾਲ ਕੋਈ ਨਹੀਂ। ਆਪਣੇ ਮਾਲ 'ਚ 4 ਘੰਟੇ 2 ਘੰਟੇ ਸਵੇਰ, 2 ਘੰਟੇ ਸ਼ਾਮ ਨੂੰ ਜਿਹਨੇ ਨਹੀਂ ਬਹਿਣਾ, ਉਹਦਾ ਮਾਲ ਕੋਈ ਨਹੀਂ। ਵਾਹ 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 ਵਾਹ, ਕੈਸੇ ਨੁਕਤੇ ਦੀ ਗੱਲ ਸੀ, ਅਸੀਂ ਉਹ ਗੱਲਾਂ 'ਚ ਲੱਗੇ ਰਹੋ। ਠੀਕ। ਜਿਸ ਬੰਦੇ ਦੇ 4 ਘੰਟੇ ਨਹੀਂ ਨਾ ਦਿਹਾੜੀ ਦੇ ਸਕਦਾ, ਉਹ ਮਾਲ ਨਾ ਰੱਖੇ ਤੇ ਬਿਹਤਰ। ਵਾਹ 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 ਵਾਹ, ਐਸੀ ਚੀਜ਼ ਆ। ਜਿਹੜਾ ਬੰਦਾ ਆਪਣੇ ਕਾਰੋਬਾਰ ਨੂੰ ਟਾਈਮ ਨਹੀਂ ਦਿੰਦਾ, ਹਾਂ, ਉਹ ਨਹੀਂ, ਉਹ ਕਾਰੋਬਾਰ ਕੋਈ ਨਹੀਂ। ਉਹ ਕਾਰੋਬਾਰ ਕੋਈ। ਫੇਰ ਸਿਰਫ ਸ਼ੌਕ ਆ। ਹਾਂ, ਤੁਹਾਨੂੰ ਇੱਕ ਐਸਾ ਬੰਦਾ ਵੀ ਦਿਖਾਉਣਾ ਜਿਹਦਾ ਸ਼ੌਕ ਜੰਮਦੇ ਤੋਂ, ਜਿੱਦਾਂ ਇੱਕ ਕਬੂਤਰ ਦਾ ਵੀ ਉਹਨੂੰ ਸ਼ੌਕ ਆ ਤੇ ਮਾਲ ਦਾ ਵੀ ਸ਼ੌਕ ਤੋਂ ਜ਼ਿਆਦਾ। ਅੱਛਾ, ਉਹ ਅਸਲ ਉਹਦਾ ਰੋਲ ਆ ਮੇਰੇ ਕੰਮ ਦੇ ਵਿੱਚ। ਹਾਂ। ਇੱਕ ਗੱਲ ਮੈਨੂੰ ਦੱਸੋ ਜੀ, ਜਿਹੜੀ ਮੱਝ ਸੀ ਨਾ ਜੀ, ਮੱਝ ਸਾਡਾ ਰੋਜ਼ਗਾਰ ਆ ਜ਼ਿਮੀਂਦਾਰਾਂ ਦਾ। ਹੁਣ ਤਾਂ ਜਿਹੜਾ ਹਾਲਾਤ ਚੱਲ ਰਿਹਾ, ਜਿਵੇਂ ਫਸਲਾਂ ਨੇ ਧੋਖਾ ਦਿੱਤਾ, ਸਾਨੂੰ ਬਚਾਉਣਾ ਹੀ ਮੱਝਾਂ ਨੇ, ਸਾਨੂੰ ਬਚਾਉਣਾ ਹੀ ਡੰਗਰਾਂ ਨੇ। ਪਰ ਜਿਹੜੇ ਬੰਦੇ ਮੱਝ ਨੂੰ ਲੈ ਕੇ, ਮੱਝ ਦੀ ਕੀਮਤ ਹੀ ਕਰੋੜਾਂ 'ਚ ਲੈ ਗਏ, ਲੱਖਾਂ 'ਚ ਲੈ ਗਏ, ਸਾਡੇ ਵਰਗੇ ਜਿਹੜੇ ਮਾਤੜ ਬੰਦੇ ਆ ਵੀ ਉਹਨਾਂ ਦੀ ਪਹੁੰਚ ਤੋਂ ਦੂਰ ਕਰਤੀ, ਤੁਸੀਂ ਉਹਨਾਂ ਨੂੰ ਚੰਗੇ ਜਾਣਦੇ ਆ ਕਿਵੇਂ? ਉਹ ਮਰ ਜਾਣਗੇ। ਜਿਸ ਬੰਦੇ ਨੂੰ ਪਤਾ ਹੀ ਨਹੀਂ ਮੱਝ ਦੀ ਕੀਮਤ ਤੇ 8 ਤੋਂ 10 ਆ, ਬਸ ਬਹੁਤ ਅੱਛੀ ਮੱਝ 8 ਤੋਂ, ਜਿਹਨੇ 35 ਲੱਖ ਨਾ ਦੇ ਪੈਸੇ ਆ, ਨਾ ਦੇ ਪੈਸੇ ਆ। ਕਿਸੇ ਬੰਦੇ ਨੇ ਨਾ ਕਰੀ ਗਿਆ ਉਹਦੇ ਪੈਸੇ। ਜਿਸ ਬੰਦੇ ਨੂੰ ਡਾਲਰ ਆਏ ਆ, ਜਿਸ ਬੰਦੇ ਨੂੰ ਪੌਂਡ ਆਏ ਆ, ਉਹਨੂੰ ਤਾਂ ਨਹੀਂ ਕੋਈ ਵੀ ਜੀ, ਉਹ ਤੇ ਉਹਦਾ ਸ਼ੌਕ ਖਰੀਦ ਕੇ ਲੈ ਗਿਆ ਖੋ ਕੇ। ਹਾਂ, ਇਹ ਜਦੋਂ ਡਾਲੇ ਵਾਲੇ ਤੇ ਉਹ ਵੱਡੀ ਗੱਡੀ ਵਾਲਾ ਫਿਰਦਾ ਨਾ, ਉਹ ਸ਼ੌਕ ਹੁੰਦਾ। ਗਰੀਬ ਦਇਆ ਇਮਾਨ ਤੇ ਮਾਲ ਖੋ ਕੇ ਉਹ ਲੈ ਜਾਂਦਾ, ਡਾਲਰ ਪੌਂਡ ਲੈ ਜਾਂਦੇ। ਮੈਂ ਇੱਕ ਗੱਲ ਵੀ ਸੁਣਾਈ ਸੀ, ਉਹ ਬੰਦਾ ਕਹਿੰਦਾ ਨਾ, ਤੈਨੂੰ ਨਹੀਂ ਪਤਾ ਇੱਕ ਡਾਲੇ ਵਾਲਾ ਫਿਰਦਾ। ਬਸ ਇਹ ਡਾਲਾ ਮਾਲ ਚ ਆੜੀ ਚੀਜ਼ ਆ ਨਾ ਜੀ। ਇਹ 4 ਲੱਖ ਤੋਂ ਉੱਤੇ ਦੁੱਧ ਪੀਤਾ ਇਹਨੇ। ਕੀ ਜੀ? 8 ਮਹੀਨੇ ਦੀ ਉਮਰ ਹੈ, 4 ਲੱਖ ਤੋਂ ਵੱਧ ਦੁੱਧ ਪੀ ਗਈ ਹੈ। ਅੱਛਾ, ਮਾਸ਼ਾਅੱਲਾ। ਤੇ ਦੁੱਧ ਨਾ ਹੀ ਇਹ ਖੁਰਾਕ ਆ। ਮੈਂ ਕੋਈ ਕਵੇ ਇਹਨੂੰ ਆਹ ਚੀਜ਼ ਦਿੱਤੀ, ਆਹ ਚੀਜ਼ ਦਿੱਤੀ। ਦੁੱਧ ਇੱਕ ਦੁੱਧ ਤੋਂ ਅੱਗੇ ਕਿਹੜੀ ਖੁਰਾਕ ਆ? ਬਾਬਰ 3 ਦੀ ਇੱਕ ਹੋਰ ਤੈਨੂੰ ਚੀਜ਼ ਦਿਖਾਣੀ। ਉਹ 18 ਮਾਹ ਦੀ ਆ, 5 ਮਾਹ ਦੀ ਗੱਭਣ ਵੀ ਆ। ਅੱਛਾ, ਮਾਸ਼ਾਅੱਲਾ।
ਤੇ ਉਹ ਖੀਰੀ ਸੂਣ ਤੋਂ ਬਾਅਦ ਵੀ 3-4 ਮਹੀਨੇ ਖੀਰੀ ਰਹੇਗੀ ਇਹਦੀ ਭੈਣ ਆ। ਹਾਂ ਦੇਖੋ ਨਾ, ਜੇ ਹੁਣ ਉਹਨੇ ਦੁੱਧ ਪੀਤਾ ਤੇ 8 ਮਹੀਨਿਆਂ ਦੇ ਵਿੱਚ ਇਸ ਟਾਈਮ ਖੜੀ ਵੀ ਕਿੱਥੇ ਆ। 18 ਮਹੀਨੇ ਦੇ ਵਿੱਚ ਹੀ ਅਸੀਂ ਅੱਜ ਤੱਕ ਨਹੀਂ ਸੁਣਿਆ। ਉਹ ਦਿਖਾਉਣੇ ਤੁਹਾਨੂੰ ਕੱਢ, ਉਹਨੇ ਟੋਟਲ ਦੁੱਧ ਪੀਤਾ। ਸਾਡੇ ਤਾਂ ਜੀ ਇੱਕ ਬਣੀ ਹੈ, ਇੱਕ ਕਹਿ ਲਓ ਵੀ 4 ਸਾਲਾਂ ਤੋਂ ਪਹਿਲਾਂ ਨਾ ਮੱਝ ਜਵਾਨ ਨਹੀਂ ਹੁੰਦੀ। ਸਾਡੇ ਤਾਂ ਇਹ ਗੱਲ ਸੁਣਦੇ ਆ ਤੇ ਹੈ ਵੀ ਉੱਥੇ ਇਦਾਂ ਹੀ ਆ। ਤੁਸੀਂ ਹੁਣ ਕੋਈ ਖੁਰਾਕ ਦੇ ਕੇ ਦੱਸਿਆ ਵੀ 2 ਸਾਲਾਂ ਦੇ ਵਿੱਚ। ਨਹੀਂ ਉਹ ਵੀ ਤਾਂ ਪੱਕੀਆਂ ਖੀਰੀਆਂ ਐਸੇ ਸੂਬੇ ਦੇ ਆ ਜਿਹੜੇ ਫਲ ਐਸੇ ਸੂਬੇ ਦੇ। ਹੁਣ 2 ਮਹੀਨੇ ਨੂੰ ਜਾ ਕੇ ਜਾਨਵਰ ਤਿਆਰ ਕਰ। ਆ ਦੇਖੋ ਨਾ ਕਿ ਇਹਨੇ ਦੁੱਧ ਪੀਤਾ ਸੀ। ਹਾਂ ਆ ਝੋਟੀ ਨੇ ਦੁੱਧ ਪੀਤਾ ਸੀ। ਛੋਟੀ ਮਾਸ਼ਾਅੱਲਾ ਚੰਗੀ। ਜਿਹੜਾ ਇਹਦੇ ਨੱਕ ਦੇ ਵਿੱਚ ਆ ਇਹ ਪਾਣੇ ਚਾਬੂ ਪਾਇਆ ਸੀ ਤੇ ਚਾਬੂ ਦੀ ਵੇਨਾ ਉਹ ਫਿਰ ਲਾਤਾ ਸੀ ਨਾ, ਇੱਕ ਦਿਨ ਵੇਖਿਆ ਖੁੱਬਰਿਆ ਸੀ। ਚਾਬੂ ਪਾਇਆ। ਆ ਝੋਟੀ ਆ, ਇਹ ਪਹਿਲਣਾ ਨੇ 20 ਪਲੱਸ ਸੀ। ਆ 4 ਝੋਟੀਆਂ ਜਿਹੜੀਆਂ ਨੇ ਘਰ ਦੀਆਂ ਵਾ। ਇਹ 20 ਪਲੱਸ ਇਹਨਾਂ ਨੇ ਦੁੱਧ ਦਿੱਤਾ ਪਹਿਲੇ ਸੂਬੇ 'ਚ। ਤੁਹਾਡੇ ਕੋਲ ਇਸ ਟਾਈਮ ਸਾਨ ਵੀ ਹੈਗਾ? ਹੁਣ ਗਾਂ 2 ਬਰੀਡਰ ਆ। ਫਿਲਹਾਲ ਸਾਨ ਜਿਹੜਾ ਦੋਸਤ ਕੋ ਚਲਾ ਗਿਆ। ਅੱਛਾ ਉਹ ਆਪਣੇ ਦੋਸਤ ਕੋ ਚਲਾ ਗਿਆ, ਅੱਛਾ ਉਹਨਾਂ ਨੇ ਦੇ ਦਿੱਤਾ ਸੀ। ਠੀਕ। ਐਰਕੀ ਰੁਸਤਮ ਤੋਂ ਗੱਬਣ ਅਰਫਾਨ ਗੁੱਜਰ ਵਾਲੇ ਤੋਂ ਇਹ ਜਾਨਵਰ ਸਾਡੇ 449 ਵਾਲੇ ਨੰਜਾਲ। ਉਹਨਾਂ ਤੋਂ ਐਰਕੀ ਜਾਨਵਰ ਗੱਬਣ। ਠੀਕ। ਟੋਟਲ ਜਾਨਵਰ ਨਾ ਉਹਦੇ ਬੇਟਾ ਇੱਥੇ ਵੱਜਾ ਰਿਹਾ ਮੇਰੇ ਕੋ। ਬਰਾਕ ਵੀ ਸੀ ਆਇਆ, ਲੇਕਿਨ ਬਰਾਕ ਤੋਂ ਤੇ ਰੁਸਤਮ ਚੰਗਾ ਜੀ। ਰੁਸਤਮ ਤੋਂ ਜਾਨਵਰ ਕਰਾਸ ਇਹ ਸਾਰੇ ਰੁਸਤਮ ਵੀ ਸੀਮਨ ਅਸੀਂ ਤੋਂ। ਦਿਖਾਇਆ ਸੀ, ਇੱਕ ਵੀਡੀਓ ਬਣਾਈ ਸੀ ਅਸੀਂ। ਅਰਫਾਨ ਗੁੱਜਰ ਸਾਡੇ ਗਰਾਈ ਪਿੰਡ 449 ਵਾਲੇ। ਉਹ ਰੁਸਤਮ ਛੋਟਾ ਬੜੇ ਬੰਦਿਆਂ ਨੇ ਦੇਖਿਆ ਹੈ ਜੀ, ਅਸੀਂ ਦਿਖਾਇਆ ਸੀ। ਰੁਸਤਮ ਤੇ ਐਰਕੀ ਸੀਮਨ ਤੋਂ ਇਹ ਸਾਰੇ ਜਾਨਵਰ ਗੱਬਣ। ਮਾਸ਼ਾਅੱਲਾ ਠੀਕ ਹੈ। ਅਗਲਾ ਸੂਆ ਰੁਸਤਮ ਦਾ ਵਾ। ਸਾਨੂੰ ਉਧਰ ਇੱਕ ਖੀਰਾ ਚੀਜ਼ ਦਿਖਾਉਣੇ, 2 ਦਿਖਾਉਣੇ, ਇੱਕ ਪਾਵਰ 3 ਦਾ। ਆਓ ਜੀ। ਉਹ ਕਹਿੰਦੇ ਆ ਵੀ ਤੁਹਾਨੂੰ ਜਿਹੜੇ ਖੀਰੇ ਆ 10 ਮਣ, ਇੱਕ 10 ਮਣ ਦਾ ਹੋਇਆ, ਇੱਕ 8 ਮਣ ਦਾ ਕੱਟਾ ਹੋਇਆ ਖੀਰੇ ਦਿਖਾਉਣਾ। ਇਹੀ ਜਿਹੜੇ ਆਉਣ ਵਾਲੇ ਫਿਊਚਰ ਦੇ ਨਾ ਬਰੀਡਰ। ਹਾਂ ਇਹੀ ਤਾਂ ਗੌਰ ਲੈਣਾ ਸੀ। ਇਹ ਛੱਤ ਦੂਈ ਬਣੀ ਹੈ ਇੱਥੇ। ਇਹ ਸਾਰੀ ਟੀ ਦੀ ਸੀ ਨਾ। ਜਦੋਂ ਬੰਦਾ ਮਾੜਾ ਹੋ ਜਾਂਦਾ ਨਾ, ਉਹਦਾ ਜਾਨਵਰ ਵੀ ਮਾੜਾ ਹੋ ਜਾਂਦਾ। ਜੇਬ ਉਹਦੇ ਫਲ ਤੋਂ ਨਜ਼ਰ ਆ ਜਾਂਦੀ। ਮੈਂ ਦੱਸਿਆ ਨਹੀਂ ਜੀ, ਵੱਡੇ ਸਿਰਾਂ ਦੀਆਂ ਵੱਡੀਆਂ ਪੀੜਾਂ। ਉਹ ਗੱਲ ਕਰਦੇ ਆ ਜੀ। ਜਿਹਦਾ ਫਲ ਵਾ ਨਾ ਜੀ, ਹਾਂਜੀ। ਜਿਸ ਚੀਜ਼ ਦਾ ਜਾਨਵਰ ਦਾ ਇਹ ਬੜੀ ਵੱਡੀ ਚੀਜ਼ ਆ, ਉਹਦੇ ਫਲਾਂ ਤੋਂ ਪਤਾ। ਜਦੋਂ ਬੰਦਾ ਕਮਜ਼ੋਰ ਹੋ ਜਾਂਦਾ ਨਾ। ਹਾਂਜੀ। ਮੇਰੇ ਜੀ ਵਾਲਦ ਸਾਹਿਬ ਨੂੰ ਵੀ ਸ਼ੌਕ ਆ ਮੱਝਾਂ ਦਾ, ਤੇ ਮੈਂ ਲੈ ਕੇ ਆਇਆ ਚਾਚਾ ਬੂਟਾ, ਮੇਰੇ ਵਾਲਦ ਸਾਹਿਬ ਨਾਲ ਆ, ਤੇ ਉਹਨਾਂ ਨੂੰ ਵੀ ਦਿਖਾਈਆਂ ਮੱਝਾਂ। ਪਸੰਦ ਆਈਆਂ ਮੱਝਾਂ? ਹਾਂ ਰਾਜ਼ੀ ਹੋਏ। ਅਸੀਂ ਮੇਰਾ ਵੀ ਸ਼ੌਕ ਹੈ, ਲੇਕਿਨ ਮੇਰੇ ਤੋਂ ਜ਼ਿਆਦਾ ਉਹ ਸ਼ੀਕੇ ਨੂੰ ਤੁਹਾਨੂੰ ਦਿਖਾਉਣਾ ਜਿਹੜਾ ਸ਼ੌਕ ਜ਼ਿਆਦਾ ਮਾਲ ਦਾ। ਹਾਂ ਉਹਨੂੰ ਕਹਿੰਦੇ ਇੰਪੋਰਟਡ ਬਹਿ ਕੇ ਧੁੱਪੇ ਨਹੀਂ ਬਹਿੰਦੀ, ਆ ਬੈਠੀ ਆ। ਆ ਧੁੱਪੇ ਬੈਠੀਆਂ ਨਾ। ਹਾਂ ਹਾਂ ਹਾਂ। ਇਹ ਕੋਈ ਜਾਨਵਰ ਮੂੰਹ ਨਹੀਂ ਖੋਲ ਰਿਹਾ। ਇੰਪੋਰਟਡ ਟੋਟਲ ਜਾਨਵਰ ਇਹ ਗਿੱਜ ਗਈਆਂ ਵਾ। ਗਾਵਾਂ? ਹਾਂ ਇੰਪੋਰਟਡ ਆ, ਚੌਥੀ ਪੰਜਵੀਂ। ਇਹਨਾਂ ਗਾਵਾਂ ਦੀ ਤਾਂ ਗੱਲ ਹੀ ਨਾ ਕਰੋ ਜੀ। ਇਹ ਤੇ ਮੈਨੂੰ ਪਤਾ, ਚਾਚੇ ਨੇ ਕਹਾਣੀ ਸੁਣਾਈ ਸੀ ਮੇਰੇ ਵੀ ਵਰਗੀ। ਸਾਡੇ ਤਾਂ ਪੰਜਾਬ 'ਚ ਜਿਹੜੇ ਕਿਸਾਨਾਂ ਦਾ ਜ਼ੋਰ ਇਹਨਾਂ ਨੇ ਲਵਾਤਾ ਨਾ। ਇਹ ਸ਼ੁਰੂ ਲਾ ਤੋਂ ਆਈਆਂ ਸਰਗੋਦੇ 'ਚ। ਕਹਿੰਦੇ ਜੀ ਆਸਟ੍ਰੇਲੀਆ ਦੀ ਗਾਵਾਂ। ਉਹ ਸਰਗੋਦਾ ਖਬਰੇ ਆਸਟ੍ਰੇਲੀਆ 'ਚ ਆਂਦਾ ਵੀ ਸਰਗੋਦੇ 'ਚੋਂ ਖੈਰੀ ਸਲਾਮਤੀ ਹੁੰਦੀਆਂ, ਜਦੋਂ ਆਉਂਦੀਆਂ ਨਾ ਸਾਡੇ ਵਾਲੇ ਪਾਸੇ ਐਡਾ ਮੂੰਹ ਅੜ ਲੈਂਦੀਆਂ ਗਰਮੀ ਤੋਂ। ਹੁਣ ਜਿਵੇਂ ਤੁਸੀਂ ਇਹ ਸਾਰਾ ਇੰਤਜ਼ਾਮ ਕੀਤਾ, ਉੱਤੇ ਫੁਹਾਰੇ ਚੱਲਦੇ ਆ, ਜਾਂ ਤਾਂ ਫਿਰ ਇਹ ਨਿਜ਼ਾਮ ਹੋਵੇ ਨਾ ਤੇ ਫਿਰ। ਨਹੀਂ ਜਿਹੜੀ ਆ ਵੇਖੋ ਇੱਥੇ ਜਿਹੜੀ ਜੰਮੀ ਨਾ ਕਿਸੇ ਦੀ, ਉਹਨੂੰ ਕੋਈ ਨਹੀਂ ਪਤਾ, ਉਹਨੇ ਧੁੱਪੇ ਵੀ ਬੈਠੀ ਆ। ਅੱਛਾ। ਜਿਹੜੀ ਬਾਹਰੋਂ ਆਉਂਦੀ ਨਾ ਬਾਹਰਲੇ ਤੋਂ, ਇੱਥੇ ਵੀ ਆਈਆਂ ਐਨੂੰ ਇੱਥੇ ਆਣੀਆਂ ਨਾ। ਆ ਦੇਖੋ ਇਹਨੂੰ ਕੱਢਣੀ ਪਹਿਲੇ ਇਹਨੂੰ। ਆ ਜੀ ਬਾਬਰ 3 ਆ। ਆਹਾ ਆ ਜਿਹੜਾ ਬਾਬਰ 3 ਦਾ ਬੱਚਾ ਵਾ, ਖੀਰਾ ਵਾ। ਯਾਰ ਕੀ ਮੂੰਹ ਖੋਲਨੇ ਬਹੁਤ ਖੀਰਾ ਪੱਕਾ ਖੀਰਾ। ਮਾਸ਼ਾਅੱਲਾ ਜੀ। ਇਹ ਸਾਡੇ ਛੋਟੇ ਇੱਥੇ ਚੌਗੇ ਹੋ ਜਾਂਦੇ ਆ। ਨਹੀਂ ਜਿੱਤੇ ਖੀਰਾ। ਆ ਗੱਲ ਹੁੰਦੀ ਸ਼ੌਕ ਦੀ। ਆ ਫਰਕ ਹੈ ਜੀ ਸ਼ੌਕ ਦਾ। ਇਹ ਵਟੂਆਂ ਦੇ 6 ਮਹੀਨੇ ਫ੍ਰੀ ਫਟੇ ਕਾਇਆ। ਉਹਨਾਂ ਨੇ ਡੇਰੇ ਤੇ ਬੰਨਿਆ ਸੀ। ਬਹੁਤ ਆਦਤਾਂ ਚੰਗੀਆਂ ਇਹਦੀਆਂ ਇਸ ਜਾਨਵਰ ਦੀ ਨਾ। ਤੁਹਾਨੂੰ ਦਿਖਾਉਣਾ ਕਿ ਆਦਤ ਬਹੁਤ ਚੰਗੀ ਆ। ਇਹਨੂੰ ਥੋੜਾ ਜਿਹਾ ਬਾਹਰ ਕੱਢ ਦੇਣਾ ਉਹਦੇ ਤੇ। ਇਹਨੂੰ ਬਾਹਰ ਕੱਢੋ ਜੀ। ਉਹ ਉਹਦੇ ਤੇ। ਉਹ ਝੋਟੀ ਦੇਖੋ ਜੀ, 17 ਮਾਹ ਦੀ ਆ ਤੇ 4.5 ਤੋਂ 5 ਮਹੀਨੇ ਦੀ ਪਾਜ਼ਿਟਿਵ ਵੀ ਆ। ਕਿਹੜੀ ਝੋਟੀ? ਆੜੀ ਝੋਟੀ ਬਾਬਰ 3 ਦੀ ਆ। ਵਾਹ ਜੀ ਵਾਹ। ਆ ਝੋਟੀ 17 ਮਹੀਨਿਆਂ ਦੀ। 18 ਦੀ 17? 17 ਮਹੀਨੇ ਦੀ ਆ ਤੇ 4.5 ਮਹੀਨੇ ਦੀ ਚੈੱਕ ਗੱਬਣ। ਲਓ ਜੀ, ਆ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ 17 ਮਹੀਨਿਆਂ ਦੀ ਝੋਟੀ
ਗੱਬਣ ਆਪਣੇ ਇੱਥੇ 4 ਸਾਲ ਲੱਗਦੇ ਅਸੀਂ ਨਸਲਾਂ ਨਿੱਕੇ ਹੁੰਦੇ ਹੀ ਨੂੰ- ਸੁਣਦੇ ਆਂ ਵੀ 4 ਸਾਲਾਂ ਚ ਨਸਲਾਂ ਨੂੰ ਸਲਾਮ ਆ। ਇਹਦੇ ਪਿਛਲਾ ਥਣ ਬਹੁਤ ਫਰਕ ਤੇ ਆਊਗਾ। ਹਾਂ ਵਾਹ 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 ਬਹੁਤ ਸੋਹਣਾ ਥਣ ਲੱਗਿਆ ਤੇ ਆਹ ਚੀਜ਼ ਜਿਹੜੀ ਨਾ ਆੜੀ ਚੀਜ਼ ਆ ਹਾਂ ਉਹ ਝੋਟਾ ਆਹ ਜਿਹੜਾ ਅੱਗੇ ਦਿਖਾਇਆ ਸੀ ਆਹੀ ਆ। ਤੁਹਾਨੂੰ ਦੂਸਰਾ ਦਿਖਾਉਣਾ ਜਿਹੜਾ ਆਹ ਝੋਟਾ ਜਿਹੜਾ ਅੰਦਰ ਖਲੋਤਾ ਪੂਰਾ ਦੇਖ ਨਹੀਂ ਰਿਹਾ ਸੀ ਇਹਨੂੰ ਮੂੰਹ ਕਰਿਓ ਇਹਦਾ ਬੂਥਾ ਬਹੁਤ ਸੋਹਣਾ ਇਹਦਾ ਆ ਹੁਣੇ ਕੱਦ ਵੇਖੋ ਤੇ ਪੱਕਾ ਅਜੇ ਜਾ ਕੇ 4-5 ਮਹੀਨੇ ਨੇ 6 ਮਹੀਨਿਆਂ ਤੱਕ ਵੀ ਇਹਨੇ ਖੀਰਾ ਰਹਿਣਾ। ਹਾਂ ਪੱਕਾ ਖੀਰਾ ਜੀ ਕੋਈ ਸ਼ੱਕ ਨਹੀਂ 18 ਮਾਹ ਦਾ ਵਾ ਤੇ ਆਦੀ ਹਾਈਟ ਆ ਕੱਦ ਕਰ ਗਈ ਆ। ਹਾਂ ਇਹਨੂੰ ਕੱਢੀ ਬਾਹਰ। ਹਾਂ ਇਹ 18 ਮਾਹ ਦੀ ਆ। 18 ਮਾਹ ਦੀ ਆ। ਇਹਨੇ ਟੋਟਲ ਦੁੱਧ ਪੀਤਾ। ਅੱਛਾ ਅੱਛਾ ਚੋਈ ਇਹਨੂੰ ਬੰਨਿਆ ਹੀ ਨਹੀਂ ਅਸੀਂ। ਅੱਛਾ ਇਹਦੀ ਮਾਂ ਆ ਦੇਖਾ ਆ ਵਾ ਆੜੀ ਮੁਰਾ ਨਸਲ ਆ ਹਾਂ ਹਾਂ ਇੰਡੀਆ ਦੀ ਨਾ ਮੁਰਾ। ਲਓ ਜੀ ਮੂਰਾ ਨਸਲ ਦਾ ਝੋਟਾ ਇਸ ਟਾਈਮ ਤੁਸੀਂ ਦੇਖ ਰਹੇ ਆ ਜਿਹੜਾ ਇੰਡੀਆ ਦੇ ਵਿੱਚ ਮੂਰਾ ਨਸਲ ਆ ਉਹ ਸੁਲਤਾਨ। ਨਸਲ। ਸੁਲਤਾਨ ਦਾ ਪੁੱਤ ਹੈ ਇਹ ਸੁਲਤਾਨ ਦਾ। ਲੈ ਸੁਲਤਾਨ ਜੀ ਤੁਹਾਨੂੰ ਪਤਾ ਜਿਹੜਾ ਕਰੋੜਾਂ ਰੁਪਈਆ ਮੁੱਲ ਲੱਗ ਗਿਆ ਸੀ ਇੰਡੀਆ ਦੇ ਵਿੱਚ ਉਸ ਇਹਨਾਂ ਦਾ ਸੁਲਤਾਨ ਫਰਕ ਆ ਪੁੱਤ ਹੈ। ਪਿਛਲੇ ਪਾਸੇ ਆ। ਇਹਦੀ ਆਹ ਸਾਨੂੰ- ਨਿਸ਼ਾਨੀ ਉਹਦੀ ਬੈਕ ਸਾਈਡ ਤੋਂ ਉਹ ਨਿਸ਼ਾਨੀ ਦਿਖਾਓ ਜੀ ਇਹ ਜਿਹੜੀ ਕਿਸੇ ਨਹੀਂ ਇੱਥੇ ਹੋਣੀ ਉਹਦੀ ਪਿੱਛੇ ਪੁੱਛਦੇ ਨੇ ਪਿੱਛੇ ਨਿਸ਼ਾਨੀ ਇਹ ਹੈ। ਨਿਸ਼ਾਨੀ ਹੈ ਜੀ ਇਹਦੀ ਵੱਡੀ ਨਿਸ਼ਾਨੀ ਆ ਵਾ ਇਹਦੀ ਨਿਸ਼ਾਨੀ ਆ ਜਿਹੜੀ ਦੁਮਚੀ ਜੀ ਬਣੀ ਆ ਆ ਦੋਮ ਤੋਂ ਪਿਛਲੇ ਪਾਸੇ ਆ ਹਾਂ ਆ ਆ ਨਹੀਂ ਇਹ ਨਿਕਲਦਾ। ਨਿਸ਼ਾਨੀ ਆ ਸੁਲਤਾਨ ਦੀ ਉਸ ਨਸਲ ਦੀ ਆ ਮਾਸ਼ਾਅੱਲਾ ਸਾਰੀਆਂ ਉਹਨਾਂ ਨੇ ਝੋਟੀਆਂ ਨਹੀਂ ਤਾਂ ਪਿੱਛੇ ਨੂੰ ਝੋਟਾ ਕਰਦੇ ਹਾਂ ਹਾਂ ਉਹੀ ਆ ਕੱਲ ਆ ਗਿਆ ਤਾਂ ਕੀ ਰਹੀ ਆ ਕੱਲ ਆ ਗਿਆ ਹਾਂ ਪੱਕਾ ਖੀਰਾ। ਮਾਸ਼ਾਅੱਲਾ ਜੀ ਇਹ ਝੋਟਾ ਵੀ ਖੀਰਾ ਖੀਰਾ ਵਾ ਜਿਹੜਾ ਮੂਰਾ ਨਸਲ ਦਾ ਤੁਹਾਨੂੰ ਐਸ ਕੀ ਦਿਖਾ ਰਹੇ ਨਾ ਇਸ ਟਾਈਮ ਝੋਟਾ ਦਿਖਾਓ ਜੀ ਆ ਸਟਾਈਲ ਨਹੀਂ ਹੁੰਦੇ। ਹਾਂ ਲੈ ਨਜ਼ਰ ਤੁਸੀਂ ਵੀ ਸੁਰਾ ਸਾਹਿਬ ਮਾਲ ਦਾ ਕੰਮ ਕੀਤਾ ਕਿਤੇ ਤੁਸੀਂ ਵੀ ਦੇਖ ਨਹੀਂ, ਆ ਮੇਰੇ ਜਿੱਥੇ ਵਾਸਤੇ ਨਾਲ ਆ ਨਾ ਨਾ ਇਹ ਆ ਚੀਜ਼ ਨਹੀਂ ਆਊਗੀ। ਇਹ ਆ ਚੀਜ਼ ਨਹੀਂ ਨਜ਼ਰ ਆਏਗੀ ਜਿਹੜੀ ਆੜੀ ਥੱਲੇ ਵਾਲਾ ਚੀਜ਼ ਨਾ ਥੱਲੇ ਤੋਂ ਹੂੰ ਆ ਚੀਜ਼ ਨਹੀਂ ਨਜ਼ਰ ਆਏਗੀ ਕਿਸੇ ਵੀ ਬੰਦੇ ਕੋ ਆ ਚੀਜ਼ ਨਹੀਂ ਨਜ਼ਰ ਆਏਗੀ। ਇਹ ਨਿਸ਼ਾਨੀ ਹੈ ਜੀ ਇਹਨਾਂ ਦੀ ਆ ਚੀਜ਼ ਨਹੀਂ ਨਜ਼ਰ ਆਏਗੀ ਤੇ ਆ ਚੀਜ਼ ਨਹੀਂ ਹੂੰ ਬਿਲਕੁਲ ਉਹ ਜਿਹੜੀਆਂ ਮਸ਼ਕਾਂ ਜਿਹੜੀਆਂ ਬੰਨੀ ਕਰਦੇ ਨਾ ਹੁਣ ਜਿਹੜੇ ਹਾਂ ਸਿੱਖ ਐਸੇ ਚੀਜ਼ ਨੂੰ ਬੰਨੇ ਆ। ਤੇ ਖੀਰਾ ਹੋਣ ਦੇ ਬਾਵਜੂਦ ਦੇਖ ਲਓ ਵੀ ਹੁਣ ਮੇਰਾ 5.5 ਫੁੱਟ ਕੱਦ ਆ ਹਾਂ ਤੇ 5 ਫੁੱਟ ਤੋਂ ਉੱਤੇ ਖੜਾ ਮਾਸ਼ਾਅੱਲਾ ਤੇ ਉਦੋਂ ਕਹਿਣ ਡਿਆ ਸੀ ਵੀ 10 ਮਣ ਗੋਸ਼ਤ ਆ ਇਹਦੇ ਵਿੱਚ। ਇਹ ਤਾਂ ਚਲੋ ਨਿਸ਼ਾਨੀ ਦੱਸ ਰਿਹਾ ਜਿਹੜੀ ਅੱਗੇ ਧੌਣ ਦੀ ਇਹਦੀ ਬੂਥੀ ਇਹਦੀ ਬਹੁਤ ਛੋਟੀ ਆ। ਹਾਂ ਆ ਦੇਖੋ ਛੋਟਾ ਮੂੰਹ ਗਰਦਨ ਲੰਬੀ ਮਾਸ਼ਾਅੱਲਾ ਇਹ ਤਾਂ ਬਾਪ ਦਾ ਜਿਹੜੀ ਨਸਲ ਚੋਂ ਨਾ ਹਾਂ ਹਾਂ ਉਹ 14 ਫੁੱਟ ਲੰਮਾ ਵਾ। ਸੁਲਤਾਨ ਸੁਲਤਾਨ 14 ਫੁੱਟ ਲੰਮਾ। ਸੁਲਤਾਨ ਦੀ ਤਾਂ ਕੀ ਬਾਤ ਹੈ ਪਰ ਦੇਖੋ ਨਾ ਕਹਿੰਦੇ ਜਾ ਕੇ ਬਹੁਤ ਵੱਡਾ ਮਾੜਾ ਮਾਂ ਜਾਨਵਰ ਹੋਣੇ ਨਹੀਂ ਖੀਰਾ ਜਦੋਂ ਇਹਨੇ ਜਵਾਨ ਹੋਣੇ ਨਾ ਇਹ ਆ ਛੋਟੀ ਬਹੁਤ ਚੰਗੀ ਆ ਜਿਹੜੀ ਆ ਖੜੀ ਨਾ ਨਾਲ ਆਪਣੇ ਇਹ ਹੋ ਗਈ। ਇਹ ਤਾਂ ਹੈ ਨਾ ਜੀ ਸਾਡਾ ਉਹ ਨਕਸ਼ਾ ਨੀਲੀ ਰਾਵੀ ਵਾਲਾ ਹਾਂਜੀ ਇਹ ਤਾਂ ਉਹ ਨਕਸ਼ਾ ਪਰ ਉਹ ਸ਼ਾਇਦ ਕੁਝ ਹੋਰ ਆ ਜੀ ਉਹ ਤਾਂ ਦੇਖੋ ਨਾ ਕਿ ਹਾਂ ਸਾਡੇ ਪੰਜਾਬ 'ਚ ਨਹੀਂ ਸਾਡੇ ਪੰਜਾਬ 'ਚ ਨਹੀਂ ਇਹ ਸੱਚੀ ਗੱਲ ਆ ਨਜਾਬ ਆ। ਇਹ ਨਜਾਬ ਆ ਤੇ ਇਹ ਪਿਓ ਤੋਂ ਵੀ ਭਾਵੇਂ 2 ਹੱਥ ਅੱਗੇ ਹੋਵੇ ਦੇਖੋ ਸ਼ੌਕ ਆ ਲੇਕਿਨ ਸ਼ੌਕ ਸਾਂਝਾ ਹੈ ਦੋਸਤਾਂ 'ਚ ਜਾਏਗਾ ਮਾਲ ਬਣਾਏਗਾ ਨਸਲਾਂ ਬਣੇਗੀ। ਮੈਂ ਗੱਲ ਉੱਥੇ ਆਣ ਲੱਗਿਆ ਸੀ ਵੀ ਇਸ ਟਾਈਮ ਅਸੀਂ ਗੋਜਰੇ ਖਲੋਤੇ ਆ ਗੋਜਰਾ ਬਰੀਡ ਦੀ ਗੱਲ ਕਰਦੇ ਸੀ ਉਹੀ ਇਹ ਰਲ ਮਿਲ ਕੇ ਹੀ ਆ ਜੀ ਇਹ ਬੜੀ ਸਿਫਤ ਆ ਕਿ ਉਹ ਦੱਸਦੇ ਆ ਵੀ ਇਹ ਸਾਂਝ ਦਾ ਇਹ ਸ਼ੌਕ ਆ ਬਗੈਰ ਸਾਂਝ ਤੋਂ ਸ਼ੌਕ ਨਹੀਂ ਇਹ ਜਾਏਗਾ ਹੁਣ ਦੋਸਤਾਂ ਜਿਨ੍ਹਾਂ ਦੇ ਮਾਲ ਨਾ ਜ਼ਿਆਦਾ ਜਿਨ੍ਹਾਂ ਕੋ 50 40 50 100 ਜਾਨਵਰ ਉਹਨਾਂ ਦੇ ਮਾਲ 'ਚ ਅੱਗੇ ਵੀ ਦੋਸਤ ਕੋ ਗਿਆ ਸੀ ਆ ਵੀ 6 ਮਹੀਨੇ ਫਰੀ ਪੱਠੇ ਖਾਇਆ ਉਹ ਵੀ ਖਾਇਆ ਆ ਦੋਸਤ ਕੋਲ ਠੀਕ ਤੇ ਕਰਦੇ ਵੀ ਕੋਈ ਨਹੀਂ ਹੁਣ ਕਰਨਾ ਸ਼ੁਰੂ ਕਰਨਾ ਫਿਰ ਵੀ ਇਹਨਾਂ ਗੱਡੀਆਂ ਤੇ ਰਹਿਣਾ ਹਾਂ ਡਾਲੇ ਤੇ ਆ ਜਾ ਕਰਨਾ ਕਦੀ ਡਾਲੇ ਤੇ ਅੱਗੇ ਚੱਲ ਜਾ ਕਰਨਾ ਇਹ ਜਾਨਵਰ ਦੋ ਆਪਣੇ ਸਿਰਫ ਅੱਛੀ ਨਸਲ ਬਣਾਉਣ ਲਈ ਬਹੁਤ ਸਾਰੇ ਪੰਜਾਬ 'ਚ ਦੋਸਤਾਂ ਨੇ ਦਿਖਾਇਆ ਵਾ ਕਿ ਮੇਰਾ ਉਹ ਜਿਹਾ ਜਾਨਵਰ ਦਾ ਹਾਈਟ ਖੀਰਾ ਹੋਣ ਦੇ ਬਾਵਜੂਦ ਇਹ ਬੂਥੀ ਦੇ ਹਿਰਨ ਵਰਗੇ ਮੂੰਹ ਆਉਦਾ ਦੇ ਉਹਨੇ ਨਸਲ ਬਦਲ ਦੇਣੀ ਆਉਣ ਵਾਲੀ ਨਸਲ ਜਾਨਵਰਾਂ ਦੀ ਨਾ ਹਿਰਨ ਵਰਗਾ ਮੂੰਹ ਨਸਲ ਬਦਲ ਦੇਣੀ ਆ ਦੇਖੋ ਆ ਹੁਣ 5 ਮਹੀਨੇ ਦੀ ਗੱਭਣ ਆ ਇਹ ਮੇਰੇ ਮਾਲ ਚੋਂ ਜਾਨਵਰ ਹੈ ਇਹਦੀ ਨਸਲ ਹੀ ਨਹੀਂ ਲੱਗਦੀ ਇਹ ਵੀ ਮੂੰਹ ਉਹਦਾ ਉਦਾਂ ਹੀ ਹੈ ਇਹ ਦੇਖੋ ਨਾ ਕਿ ਇਹ ਸਿੰਧ ਤੋਂ ਆ ਕਰਾਸ ਆ ਕੁੰਡੀ ਦਾ ਹਾਂ ਕੁੰਡੀ ਦਾ ਕਰਾਸ ਇਹ ਬਿਲਕੁਲ ਨਸਲ ਹੀ ਇਹਨੇ ਬਦਲ ਦਿੱਤੀ ਇਹ ਝੋਟੀ ਦੀ ਨਸਲ ਹੀ ਬਦਲ 5 ਮਹੀਨੇ ਦੀ ਗੱਭਣ ਆ ਬਾਹਰ ਦਿਖਾ ਦੀ ਕੁੰਡੀ ਆ ਦੇਖੋ ਜੀ ਕੁੰਡੀ ਨਸਲ ਦੀ ਗੱਭਣ ਆ ਇਹ ਵਿੱਚ ਇਹ ਸਾਡੇ ਸੂਬਾ ਸਿੰਧ ਦੀ ਨਸਲ ਆ ਕੁੰਡੀ ਨਸਲ ਬੜੇ ਕੱਦਾਂ ਵਾਲੀਆਂ ਹੁੰਦੀਆਂ ਇੱਕ ਨਾ ਇਹਨਾਂ ਨੇ ਬਹੁਤ ਵੱਡੀਆਂ ਜਾਨਵਰਾਂ ਨੇ ਆਪਣਾ ਸਿਰ ਮੂੰਹ ਕਰ ਜਾਣਾ ਨਸਲ ਬਦਲ ਜਾਣੀ ਸ਼ਕਲ ਬਦਲ ਜਾਣੀ ਇਹ 5 ਫੁੱਟ ਤੋਂ ਉੱਚੇ ਖੀਰੇ ਕੱਦ ਕਰੀ ਖੜੇ ਆ ਇਹ ਇਹਨਾਂ ਨੇ ਤਕਰੀਬਨ 5.5 ਫੁੱਟ
ਪੌਣੇ 6 ਫੁੱਟ ਤੇ ਜਾ ਕੇ ਹਾਈਟ ਰੁਕਣੀ ਇਹਨਾਂ ਜਾਨਵਰਾਂ ਹਾਂ ਮਾਸ਼ਾਅੱਲਾ, ਬੜਾ ਦਿਲ ਰਾਜ਼ੀ ਹੋਇਆ ਜੀ ਤੁਹਾਡਾ ਮਾਲ ਦੇਖ ਕੇ। ਇਹ ਟੋਟਲ ਵੇਖੋ ਨਾ ਕਿ ਖੀਰਾ, ਉਹ ਵੀ ਖੀਰਾ ਵਾ, ਖੀਰੇ ਹੋਣ ਦੇ ਬਾਵਜੂਦ ਉਹ ਕੱਟਾ ਖੀਰਾ ਖੜਾ। ਅੱਛਾ, ਜਿਹੜਾ ਤੁਸੀਂ ਦੱਸਿਆ ਵੀ ਏਡੇ ਏਡੇ ਕੱਦ ਕੀਤੇ ਆ ਸਿਹਤ ਆ, ਵੀ ਇਹਦੇ ਪਿੱਛੇ ਜਿਹੜਾ ਕੋਈ ਖੁਰਾਕ ਆ ਉਹ ਅਸਲ ਨੁਕਤਾ ਕੀ ਆ? ਵੀ ਮਾਂ ਦਾ ਦੁੱਧ? ਦੁੱਧ ਰੂਟੀਨ ਨਹੀਂ ਹੁਣ ਤਾਂ ਦੁੱਧ ਨਹੀਂ ਨਾ ਚੁੰਗਦੇ ਇਹ। ਅਸੀਂ ਇਹਨੂੰ 6 ਮਹੀਨੇ ਆਹ ਹੁਣ ਤੇ ਪੱਠਾ ਹੀ ਹੈ ਨਾ। ਵੇਖੋ ਨਾ ਕਿ ਪਾਣੀ ਇਹਨਾਂ ਨੂੰ ਖੁੱਲਾ ਮਿਲਣਾ ਚਾਹੀਦਾ, ਖੁਰਾਕ। ਜਿਹਨੇ 6 ਮਹੀਨੇ ਪਹਿਲੇ ਫਾਲ ਨਹੀਂ ਨਾ ਸਾਂਭਿਆ, ਬਸ ਫਿਰ ਉਹ ਨਹੀਂ ਸਾਂਭਦਾ, ਉਹਦੀ ਨਸਲ ਮਾਰੀ ਗਈ। ਨਸਲ ਉਹਦੀ ਬਣਨੀ ਆ ਜਦੋਂ 6 ਮਹੀਨੇ ਉਹਦੇ ਤੇ। ਇੱਕ ਦੋਸਤ ਨੇ ਮੇਰੇ ਨਾਲ ਗੱਲ ਕੀਤੀ, ਉਹਨੇ ਕਿਹਾ ਸਾਡੇ ਬੜੇ ਕਹਿੰਦੇ ਸੀ ਛੁਰੀ ਲੈ ਕੇ ਮਾਲ 'ਚ ਵੜ ਜਾਓ, ਮਾਲ ਨਹੀਂ ਮੁੱਕਦਾ, ਗੜਵਾ ਲੈ ਕੇ ਮਾਲ 'ਚ ਵੜ ਜਾਓ, ਮਾਲ ਮੁੱਕ ਜਾਂਦਾ। ਉਹ ਹਕੀਕਤ ਆ। ਵਾਹ 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 ਵਾਹ। ਇਹ ਰਾਵੀ ਦੀ ਇੱਕ ਬੰਦੇ ਨੇ ਬਲੋਚ ਨੇ ਕਹਾਵਤ ਕੀਤੀ, ਉਹਨੇ ਕਿਹਾ ਵੀ ਛੁਰੀ ਲੈ ਕੇ ਮਾਲ 'ਚ ਵੜ ਜਾਓ, ਮਾਲ ਨਹੀਂ ਮੁੱਕਦਾ ਡੇਰਿਆਂ 'ਚੋਂ, ਡੇਰੇ ਤੋਂ। ਅਗਰ ਗੜਵਾ ਲੈ ਕੇ ਵੜ ਜਾਓ ਤਾਂ ਮਾਲ ਮੁੱਕ ਜਾਂਦਾ। ਉਹ ਗੜਵੀਆਂ ਜਿਹੜੀਆਂ ਨਾ ਮਿਣ ਕੇ ਉਹ ਫਲ ਮਰ ਜਾਂਦੇ। ਵਾਹ ਵਾਹ ਵਾਹ, ਕੈਸੀ ਗੱਲ। ਇਹ ਬੜੀ ਵੱਡੀ ਚੀਜ਼ ਉਹਨੇ ਦੱਸੀ ਸਰਦਾਰ ਸਾਹਿਬ, ਇਹ ਚੀਜ਼ ਬੜੀ ਅਹਿਮ ਆ। ਹੁਣ ਇਹਨਾਂ ਨੂੰ ਗਰਮੀ ਉਹਦੇ ਨਾ ਉਹਦੀ ਨਸਲ ਆ ਬਹੁਤ ਸਖਤ। ਅੱਛਾ, ਤੁਸੀਂ ਇਸ ਦੀ ਕੋਈ ਮਤਲਬ ਵੰਡ ਰੱਖੋਗੇ ਵੀ ਜਿਹੜਾ ਹੁਣ ਮੁਰਾ ਨਸਲ ਆ, ਵੀ ਗਾਂ ਤੁਸੀਂ ਉਹਨੂੰ ਨੀਲੀ ਤੇ ਕਰਾਸ ਆਦੀ ਉਹ ਦੇਖੋ ਨਾ ਕਿ ਨਹੀਂ, ਉਹਨੂੰ ਨਸਲ ਕਰਾਸ ਹੁੰਦੀ ਰਹਿਣੀ ਹੈ ਤੇ ਨਸਲ ਬਿਹਤਰ ਰਹਿਣੀ। ਮੇਰੇ ਕੋ 20 ਸਾਲਾਂ 'ਚ ਮੈਂ ਆਉਣ ਵਾਲੀ ਨਸਲ ਕਦੀ ਉਹਦੇ ਨਾਲ ਕਰਾਸ ਨਹੀਂ ਕੀਤੀ। ਦੋ ਚੀਜ਼ਾਂ ਵਾ, ਜਿੱਦਾਂ ਇਸਲਾਮ ਨੇ ਰਿਸ਼ਤਿਆਂ 'ਚ ਮਨਾ ਕੀਤਾ ਨਾ, ਇਹ ਖੂਨ 'ਚ ਇਹਨਾਂ ਦੇ ਵੀ ਮਨਾ ਹੋਣਾ ਚਾਹੀਦਾ, ਫਿਰ ਦੁੱਧ ਵੱਧਦਾ ਨਹੀਂ ਤੇ ਘਟ ਜਾਂਦਾ। ਵਾਹ ਵਾਹ। ਜਾਨਵਰਾਂ ਲਈ ਵੀ ਜਿਹੜਾ ਨਾ ਹਲਾਲ ਅਸੀਂ ਦੁੱਧ ਜਿਹਦਾ ਪੀਣਾ। ਹਾਂ, ਸੂਲ ਹੋਣੇ ਚਾਹੀਦੇ। ਹਾਂ ਵੇਖੋ ਨਾ ਕਿ ਜਿਹੜੀ ਉਹਦੀ ਨਸਲ ਆ ਮੁਰਾ ਦਾ ਜਿਹੜੀ ਨਸਲ 'ਚ ਹੋਣੀ ਆ, ਇਹਦਾ ਨਹੀਂ, ਇਹ ਨਵਾਂ ਵਾ, ਲੇਕਿਨ ਇਹਦਾ ਜਿਹੜਾ ਗਾਂ ਨਸਲ ਹੋਣੀ ਇਹਦੇ ਤੋਂ ਨਹੀਂ ਕਰਾਸ ਹੋਣ ਦੇਣੀ। ਜਿਹੜੀ ਉਹਦੀ ਹੋਈ ਫਿਰ ਅਸੀਂ ਬਾਹਰੋਂ ਵੀ ਦੋਸਤਾਂ ਤੋਂ ਵੀ ਕਰਾਸਿੰਗ ਲੈਣੀ ਆ। ਵੀ ਜਦੋਂ ਜਾਨਵਰਾਂ ਦੀ ਮੁਖਤਲਿਫ ਖੂਨ ਬਲੱਡ ਮਿਲ, F2 ਨਹੀਂ ਹੋਣ ਦੇਣਾ। ਅੱਛਾ, F1 ਹੀ ਰੱਖਣਾ, ਵੀ ਦੂਸਰੀ ਨਸਲ ਨਹੀਂ ਉਹਨਾਂ ਦੀ ਬਣ ਦੇਣੀ, ਤੇ ਫਿਰ ਉਹਨੇ ਬਿਹਤਰੀ ਵੱਲ ਨੂੰ ਰਹਿਣਾ। ਤੁਸੀਂ ਕੋ ਵੰਡੇ ਵੰਡਾ ਆਪਣਾ ਬਣਾਉਂਦੇ ਆ ਪਾਉਂਦੇ ਆ? ਨਹੀਂ, ਉਹ ਰੋਕ ਦਿੱਤਾ ਬਾ ਵੰਡਾ ਸਰਾ ਭਾਈ, ਉਹ ਖੜਾ ਯੂਨਿਟ ਖੜਾ। ਹਾਂ, ਉਹ ਪੋਲਟਰੀ ਤੋਂ ਸ਼ੁਰੂ ਕੀਤਾ, ਉਹ ਯੂਨਿਟ ਖੜਾ ਮੇਰਾ। ਅੱਛਾ, ਵੰਡੇ ਵਾਲੀ ਮਸ਼ੀਨ ਆ। ਹਾਫ ਟਨ ਦਾ ਯੂਨਿਟ ਲੱਗਾ ਮੇਰਾ। ਅੱਛਾ ਅੱਛਾ ਅੱਛਾ। ਪੋਲਟਰੀ ਨੇ ਮਾਰਿਆ ਇਦਾਂ ਦਾ 1.5 ਕਰੋੜ ਦਾ ਬਨਾਮ ਕਰ ਦਿੱਤਾ ਸੀ, ਅਕਲ ਆ ਗਈ ਸਾਰੀ। ਇਹ ਜਿਹੜੀਆਂ ਚੀਜ਼ਾਂ ਨਾ ਬਹੁਤ ਤੁਸੀਂ ਕਹਿ ਸਕਦੇ ਆ ਕਿ ਪੋਲਟਰੀ 140 ਦੀ ਸਪੀਡ ਤੇ ਵੀ ਜਾ ਰਹੀ, ਪੈਸਾ ਇਦਾਂ ਆਉਂਦਾ ਤੇ ਫਿਰ ਐਕਸੀਡੈਂਟ ਵੀ ਹੋ ਜਾਂਦਾ। ਹਾਂਜੀ ਹਾਂਜੀ, ਉਹ ਤਾਂ। ਲੇਕਿਨ ਡੇਰੀ ਜਿਹੜਾ ਜ਼ਿਮੀਂਦਾਰ ਦਾ ਨਾ, ਆਪਣੇ ਜੱਟ ਜ਼ਿਮੀਂਦਾਰ ਆ ਜਿਹੜਾ ਬੰਦਾ ਵਾ, ਜਿਹਨੇ ਜ਼ਿਮੀਂਦਾਰਾ ਕਰਨਾ, ਉਹਦਾ ਫੀ ਕਿੱਲੇ ਦੇ ਨਾਲ ਇੱਕ ਜਾਨਵਰ ਹੋਣਾ ਚਾਹੀਦਾ। ਦੇਖੋ ਜੀ, ਸਿਆਣੇ ਕਹਿੰਦੇ ਜਾਂ ਝੋਟੀਆਂ ਜਾਂ ਟੋਟੀਆਂ, ਇਹ ਬਚਾਉਂਦੀਆਂ, ਹੋਰ ਕੋਈ ਨਹੀਂ। ਇੱਕ ਕਿੱਲੇ ਦੇ ਨਾਲ ਇੱਕ ਜਾਨਵਰ ਹੋਵੇ ਨਾ, ਉਹਦੀ ਤੂੜੀ ਸਾਂਭੀ ਗਈ, ਉਹਦਾ ਵੇਲਾ ਬੰਦੇ ਸਾਂਭੇ, ਉਹ ਵੇ ਕੰਮ ਚੱਲਦਾ ਰਹਿੰਦਾ। ਹੁਣ ਜਦੋਂ ਆਹ ਵੱਧਦਾ ਨਾ, ਅਸੀਂ ਸੈਲੇਜ ਤੇ ਜ਼ਿਮੀਂਦਾਰਾ ਵੀ ਲਾਜ਼ਮੀ ਆ। ਹੁਣ ਸਾਡੇ ਇਲਾਕੇ 'ਚ ਜ਼ਿਮੀਂਦਾਰਾ ਤਾਂ ਬਹੁਤ ਥੋੜਾ ਵਾ, ਛੋਟਾ ਵਾ, ਲੇਕਿਨ ਆ ਕੇ ਸ਼ੌਕ ਆ, ਰੋਟੀ ਮਿਲਦੀ। ਨਹੀਂ ਸਰ, ਤੁਸੀਂ ਫਿਰ ਇਹਨਾਂ ਨੂੰ ਮਤਲਬ ਜਿਹੜੀ ਤੁਹਾਡਾ ਇਹ ਆਮਦਨ ਦਾ ਜ਼ਰੀਆ, ਉਹ ਗਾਂ ਬੱਚੇ ਵੇਚਦੇ ਆ, ਝੋਟੀਆਂ ਪਾਲ ਕੇ ਵੇਚਦੇ ਆ, ਜਾਂ ਦੁੱਧ ਵੇਚਦੇ ਆ, ਜਾਂ ਇਹ ਕੀ? ਦੁੱਧ ਵੇਚਦੇ ਆ। ਦੁੱਧ ਹੀ ਮੈਨੂੰ ਗੱਡੀ ਤੇ ਫੇਰਦਾ। ਠੀਕ ਆ ਹੁਣ ਇਸ ਹਫਤੇ ਦਾ ਵੀ 9 ਮਣ ਦੀ, ਪਿੱਛੇ 10 ਦੀ, ਅੱਗੇ 12 ਦੀ ਸੀ, ਅੱਗੇ 16 ਮਣ ਦੀ ਫੀਡ ਦਿਨ ਦੀ ਐਵਰੇਜ ਮੇਰਾ ਦੁੱਧ ਗਿਆ। ਮਾਸ਼ਾਅੱਲਾ। ਤੇ ਇਹਨਾਂ ਤੋਂ ਹੀ ਕਾਰ ਵੀ ਚੱਲਦੀ ਆ, ਆਪਣੀ ਦੋਸਤਾਂ ਨੂੰ ਮਿਲੀਦਾ ਤੇ ਵੱਧਦਾ ਵੀ ਆ। ਇਹ ਬਹੁਤ ਸ਼ੌਕ ਵੀ ਆ। ਸ਼ੌਕ। ਇਸ ਟਾਈਮ ਗਰਮੀ ਚੱਲ ਰਹੀ ਹੈ, ਗਰਮੀਆਂ 'ਚ ਦੁੱਧ ਦੀ ਕਿੱਲਤ ਹੁੰਦੀ ਹੈ, ਦੁੱਧ ਘਟਾਉਣੀ ਹੈ। ਤੁਹਾਡੀ ਮੱਝ ਇਸ ਟਾਈਮ ਕੋਈ ਜਿਹੜੀ ਦੁੱਧ ਬਹੁਤ ਤੋਂ ਬਹੁਤਾ ਦੇ ਰਹੀ ਹੈ, ਉਹ ਕਿੰਨਾ ਦੇ ਰਹੀ? 18। ਮਾਸ਼ਾਅੱਲਾ। ਹੁਣ ਸਾਰੀਆਂ ਜਾਨਵਰ ਡਰਾਈ ਤੇ ਆ। 24 ਸੇ ਤੱਕ ਤੇ ਉਹਦੀ ਝੋਟੀ ਤੁਸੀਂ ਦੇਖੀਏ ਕਿਨੇ ਪੱਧਰੀ, ਉਹ ਵੀ 24 ਸੀ, 22 ਸੀ, 23 ਸੀ। ਇਹ ਜਾਨਵਰ ਜਿਹੜੇ ਰੂਟੀਨ ਨਾਲ ਦੁੱਧ ਦਿੰਦੇ ਆ ਸਾਡੇ ਕੋਲ। ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਗੱਲ। ਰੂਟੀਨ ਇੱਕ ਆ ਨਹੀਂ ਵੀ ਇੱਕ ਦਿਨ ਦੇਤਾ 10 ਸਿਰ, ਦੂਸਰੇ ਟਾਈਮ ਮਿਲਦੀ ਨਾ ਹੋਵੇ ਤੇ ਇਹ ਜਾਨਵਰ ਚੱਲੇ ਆ। ਲੇਕਿਨ ਰੋਜ਼ ਜਿਹੜਾ ਨਾ ਚੀਜ਼ ਆ, ਹੁਣ ਸਾਡਾ ਸੀਜ਼ਨਲ ਸੂਆ ਵਾ, 2 ਮਹੀਨੇ ਬਾਅਦ ਜਾਨਵਰ ਸੂ ਪੈਣੇ ਤੇ ਦੁੱਧ ਵੀ ਹਰ ਚੀਜ਼। ਹੁਣ ਗਰਮੀ ਜਾਨਵਰ ਦਾ ਨਾ ਸਰ, ਗਰਮੀ 'ਚ ਕੋਈ ਨਹੀਂ ਇਹ ਚੀਜ਼ ਆ ਨਾ, ਗਰਮੀ 'ਚ ਇਹਨਾਂ ਨੂੰ ਫੇਰਨ ਦਾ, ਇਹਨਾਂ ਨੂੰ ਅੱਗੇ ਪਿੱਛੇ ਜਾਣ ਦਾ ਮਕਸਦ ਜਾਨਵਰ ਫਿਰ ਡਰ ਨੂੰ ਹਟ ਜਾਂਦੇ, ਉਹਦੀ ਨਸਲ 'ਚ ਖੌਫ ਖਤਮ ਹੋ ਜਾਂਦਾ।
ਇਹ ਮੋਤਲੇ ਵੇਖੋ ਨਾ ਕਿ ਪਹਿਲੇ ਵੱਡੇ ਸੀ ਤਾਂ ਤੁਸੀਂ ਥੋੜਾ ਮਹਿਸੂਸ ਕੀਤਾ ਇੱਥੇ ਨਾ ਦੋਸਤ ਆਉਂਦੇ ਰਹਿੰਦੇ ਉਹਨਾਂ ਵਾਲੀ ਕੋਈ ਇਹ ਚੀਜ਼ ਨਹੀਂ ਕਿ ਵੀ ਉਪਰਾ ਕੜਾ ਗਾਲੀ ਕਰਦੇ ਜਦੋਂ ਗਾਲੀ ਕਰੇਗਾ ਇਹੀ ਜਾ ਕੇ ਮੇਲਿਆਂ 'ਚ ਜਾਨਵਰਾਂ ਨੇ ਜਾਣਾ ਬੰਦਿਆਂ ਤੋਂ ਉੱਪਰ ਮੂੰਹ ਨੇ ਨਹੀਂ ਉਹਨਾਂ ਲਈ ਕੋਈ ਨਹੀਂ ਇੱਥੇ ਸਾਡੇ ਕੋਲ ਨਾ ਨਸਲ ਆ ਉਹ ਅੰਦਰ ਖੜੀ ਆ ਉਹਦੇ 3 ਟੀਕੇ ਵੀ ਲੱਗਦੇ ਸੀ ਨਾ 3 ਟੀਕੇ ਵੀ ਤੇ ਮੱਝ ਆਪਦੇ ਪੈਰ ਨਹੀਂ ਸੀ ਪੱਟਦੀ ਵਾਹ ਇੰਨੀ ਦਲੇਰ ਸੀ ਖੂਨ ਇੰਨਾ ਦਲੇਰ ਸੀ ਨਾ ਉਹਦੇ ਵਿੱਚ ਉਹ ਜਾਨਵਰ ਸੀ ਜਾਨਵਰ ਤੇ ਇੰਨਾ ਆ ਦੇਖੋ ਨਾ ਜਾਨਵਰ ਇੰਨਾ ਸੁਸਤ ਹੋਣਾ ਚਾਹੀਦਾ ਇੰਨੀ ਉਹਦੇ ਵਿੱਚ ਹੋਣੀ ਚਾਹੀਦੀ ਆ ਕਿ ਉਹ ਬੰਦੇ ਦੇ ਨਾਲ ਪਿਆਰ ਹੋਵੇ ਉਹਦਾ। ਪਿਆਰ ਹੁਣ ਆਸਤਾ ਆਸਤਾ ਟਾਈਮ ਲੱਗਣਾ ਕੋਈ 5 ਸਾਲ ਬਾਅਦ ਪਾਈ ਤੋਂ ਹੁਣ ਦੇਖੋ ਨਾ ਕਿ ਸਾਰੇ ਰੁਸਤਮ ਤੋਂ ਆ ਜਦੋਂ ਨਵੀਆਂ ਨਸਲਾਂ ਜਿੱਦਾਂ ਆਦੀ ਨਸਲ ਆ ਅੱਗੇ ਵੀ ਸਾਡੇ ਕੋਲ 20 ਹੁਣ ਜਦੋਂ 2 ਜਾਨਵਰਾਂ ਦੇ ਕ੍ਰਾਸ ਹੋਣਗੇ ਫਿਰ ਬਿਹਤਰੀ ਤੋਂ ਬਿਹਤਰੀ ਵਾਲੀ ਮੈਨੂੰ ਉਸ ਟਾਈਮ ਬੜੀ ਖੁਸ਼ੀ ਸੀ ਜੀ ਮੇਰਾ 9 ਤੋਂ 13 ਤੱਕ 5 ਨਰ ਗਵਰਨਮੈਂਟ ਲਗਈ ਮਾਸ਼ਾਅੱਲਾ ਇਸ ਜ਼ਿਲ੍ਹੇ 'ਚ ਕਿਸੇ ਦੇ 5 ਨਰ ਗਵਰਨਮੈਂਟ ਨਹੀਂ ਲਗਈ ਜ਼ਿਲ੍ਹਾ ਟੋਬੇ 'ਚ ਕਿਸੇ ਬੰਦੇ ਦੇ ਘਰੋਂ 5 ਕੱਟੇ ਗਵਰਨਮੈਂਟ ਨਹੀਂ ਲਗਈ ਵਾਹ 5 ਮੱਝਾਂ ਸੀ ਸਿਰਫ ਮੇਰੇ ਕੋਲ ਵਾਹ ਵਾਹ ਮੈਂ ਉਹੀ ਤਾਂ ਗੱਲ ਕਰਦਾ ਵੀ ਵੀ ਜ਼ਿਆਦਾ ਨਹੀਂ ਥੋੜਾ ਰੱਖੇ ਲੇਕਿਨ ਹੋਵੇ ਕੁਆਲਿਟੀ ਥੋੜਾ ਰੱਖੋ ਹੋਵੇ ਕੁਆਲਿਟੀ ਦਾ ਵਾਹ ਇਹ ਸੁਨੇਹਾ ਜੀ ਚੋਰੀ ਨਈਮ ਦਾ ਮੇਰੇ ਵਰਗਿਆਂ ਵਾਸਤੇ ਵੀ ਜੋ 2-4 ਮੱਝਾਂ ਰੱਖਣੀਆਂ ਉਹਦੇ ਨਾਲੋਂ ਇੱਕ ਰੱਖ ਲਓ ਰੱਖ ਚੰਗੀ ਲਾ ਜਦੋਂ ਯਾਰ ਦੋਸਤ ਆਵੇ ਉਦੋਂ ਚੋ ਕੇ ਨਾ ਤੇ ਦੁੱਧ ਪਿਆ ਲਿਓ ਦੋਸਤ ਦੁੱਧ ਪਿਆਰ ਉਹ ਚੰਗੀ ਆ ਤੇ ਜਿਹੜੀ ਬਾਲਟੀ ਨੂੰ ਲੱਤਾਂ ਮਾਰੇ ਉਹ ਨਹੀਂ ਚੰਗੀ ਉਹ ਨਹੀਂ ਚੰਗੀ ਦੇਖੋ ਨਾ ਕਿ ਆਹ ਵੇਖੋ ਤੁਹਾਨੂੰ ਹੁਣ ਕਿ ਇਹਦੀ ਜ਼ੁਬਾਨ ਕਾਲੀ ਆ ਮੁਰਾ ਦੀ ਇੱਥੋਂ ਮੋਰਾ ਦਿਖਾਈ ਇਹਦੀਆਂ ਅੱਖਾਂ ਦਿਖਾਈ ਸਮਾਨ ਅੱਖ ਵੀ ਕਾਲੀ ਆ ਫਿਰ ਜ਼ੁਬਾਨ ਕਾਲੀ ਆ ਇਹਨਾਂ ਦੀ ਜ਼ੁਬਾਨ ਕਾਲੀ ਹੋਏਗੀ ਅੱਖ ਕਾਲੀ ਹੋਏਗੀ ਬਿਲਕੁਲ ਬਲੈਕ ਹੋਏਗੀ ਉਹਨਾਂ ਨੇ ਮੂੰਹ ਪਟਣਾ ਤੁਹਾਨੂੰ ਨਜ਼ਰ ਆਏਗਾ ਹਾਂ ਇੱਥੇ ਦਿਖਾ ਦੇਖਿਓ ਨੇ ਲਓ ਜੀ ਅੱਖ ਦੇਖੋ ਉਹਦੀ ਇਹ ਬਲੈਕ ਆ ਇਹਨੂੰ ਕਹਿੰਦੇ ਬਲੈਕ 골ਡ ਬਲੈਕ 골ਡ ਨੇ ਮੂੰਹ ਪਟਣਾ ਨਾ ਇਹਦੀ ਜ਼ੁਬਾਨ ਵੀ ਕਾਲੀ ਆ ਕਹਿੰਦੇ ਨੇ ਕਾਲੀ ਜ਼ੁਬਾਨ ਵਾਲਾ ਇਹ ਇਹਦੀ ਆਵੇ ਕਾਲੀ ਜ਼ੁਬਾਨ ਉਹ ਕੱਟੇ ਦੀ ਕਾਲੀ ਜ਼ੁਬਾਨ ਆ ਇਹਦੀ ਕਾਲੀ ਅੱਖ ਜੀ ਨਾ ਮੱਥੇ ਫੁੱਲੀ ਆ ਕੋਈ ਚੀਜ਼ ਨਹੀਂ ਤੇ ਨਾ ਕੋਈ ਪੈਰ ਧੋਤਾ ਹੋਇਆ ਨਹੀਂ ਇਹਦਾ ਹੁਣ ਕੱਢੋ ਆ ਦੇਖੋ ਨਾ ਕਿ ਆਹ ਵੇਖ ਇਹਦੀ ਨਸਲ ਕੱਢੋ ਤੇ ਪੂੰਛ ਵੀ ਮੈਂ ਕਹਿੰਦਾ ਕਾਲੀ ਸਾਰੀ ਸੋ ਚੂੜਾ ਕਾਲਾ ਨਾਗ ਹੀ ਆ ਜੀ ਚੂੜਾ ਕਹਿੰਦੇ ਪੂਰਾ ਹਾਂ ਚੀਜ਼ ਹੀ ਆ ਦੇਖੋ ਨਾ ਕਿ ਇਹਦੀ ਨਸਲ 'ਚ ਉਧਰ ਹੁਣ ਮੇਰੇ ਕੋਲ ਹੁਣ ਵੀ ਟੀਕੇ ਪਏ ਆ ਅੱਛਾ ਇੰਡੀਆ ਦੇ ਟੀਕੇ ਮੇਰੇ ਕੋਲ ਹੁਣ ਵੀ ਪਏ ਆ ਤੁਸੀਂ ਗਏ ਆ ਇੰਡੀਆ ਨਹੀਂ ਖਾਬ ਇੱਕ ਕਿਤੇ ਲੱਗਾ ਦਾ ਤੇ ਆਏ ਹਾਏ ਹਾਏ ਆਪਦਾ ਇਲਾਕਾ ਦੇਖ ਕੇ ਆਪਣਾ ਬਜ਼ੁਰਗਾਂ ਦਾ ਇਲਾਕਾ ਹਾਂ ਜ਼ਰੂਰ ਕਦੀ ਕਿਤੇ ਜ਼ਿੰਦਗੀ ਨੇ ਮੋੜ ਬਣਾਇਆ ਤੇ ਇਨਸ਼ਾਅੱਲਾ ਕਦੀ ਬਣਾਊ ਮੋੜ ਕਦੀ ਬਣਾਊ ਕਦੀ ਇਹ ਟਾਈਮ ਵੀ ਆਊ ਜਦੋਂ ਆ ਗਿਆ ਤੇ ਫਿਰ ਜ਼ਰੂਰ ਪਹਿਲੇ ਜਾਵਾਂਗੇ ਅਸੀਂ ਆ ਦੇਖੋ ਨਾ ਕਿ ਇਹਦੀ ਨਸਲ 'ਚ ਉਹ ਨਿਸ਼ਾਨੀ ਜਿਹੜੀ ਤੁਹਾਨੂੰ ਦਿਖਾਈ ਅੱਗੇ ਆ ਦੇਖੋ ਇਹਦੀ ਐ ਤਾਂ ਦਿਖਣਾ ਨਹੀਂ ਉਹ ਪਤਾ ਲੋਕਾਂ ਨੂੰ ਸੁਲਤਾਨ ਦਾ ਇਹਦੀ ਨਾ ਉਹ ਤਾਂ ਬੜੀ ਮਸ਼ਹੂਰੀ ਹੈ ਜੀ ਉਹਦੀ ਆ ਦੇਖੋ ਨਾ ਕਿ ਇਹਦੀ ਉੱਤੋਂ ਲੱਕ ਇਹਦੀ ਲੰਬਾਈ ਇਸ ਚੀਜ਼ ਦੀ ਤੋਂ ਇਹ ਤਾਂ ਝੋਟਾ ਖਲੋ ਨਹੀਂ ਰਿਹਾ ਝੋਟਾ ਤਾਂ ਉਹ ਸਹੀ ਤਰ੍ਹਾਂ ਦਿਖਾਉਣ ਵਾਲਾ ਸੀ ਇਹਨੂੰ ਕੱਲੇ ਜਣੇ ਨੂੰ ਇੱਧਰ ਕੱਢੋ 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 ਨਿਕਲ ਗਿਆ ਆ ਆ ਜਾਏਗਾ ਹਾਂ ਬਰੀਕ ਗਰਦਨ ਬੂਥੀ ਬਰੀਕ ਮਾਸ਼ਾਅੱਲਾ ਮਾਸ਼ਾਅੱਲਾ ਆ ਦੇਖੋ ਨਾ ਜੀ ਆ ਨਸਲ ਆ ਸੁਲਤਾਨ ਦੀ ਗੋਲ ਮਟੋਲ ਮੂੰਹ ਹੈ ਇਹਦਾ ਮੂੰਹ ਬਹੁਤ ਸੋਹਣਾ ਜੀ ਇੱਧਰ ਜਿਵੇਂ ਆ ਬਾਕੀ ਸਾਡੇ ਨੀਲੀ ਰਾਵੀ ਦਾ ਮੂੰਹ ਵੱਡਾ ਨਾ ਇਹਦਾ ਮੂੰਹ ਛੋਟਾ ਛੋਟਾ ਮੂੰਹ ਹੈ ਫੜਨ ਲੱਗੇ ਅੱਗੋਂ ਨਹੀਂ ਇਹ ਕੌਮ ਕਿੱਥੇ ਇਹ ਨਾ ਆਪਣੇ ਆਪਣੇ ਨਾ ਗੱਡੇ ਵਾਂਗ ਨਹੀਂ ਇਹਦੇ ਲੱਕ ਤੇ ਨਹੀਂ ਤਾਕਤ ਆ ਇਹਦੇ ਛੱਤ ਤੇ ਚੜਨਾ ਪਵੇ ਚੜ ਕੇ ਉੱਤੇ ਜਾਣਾ ਜਿੰਨੀ ਤਾਕਤ ਇਹਦੀ ਸੋਚ ਤੋਂ ਜ਼ਿਆਦਾ ਇਹਦੇ ਜਾਨਵਰ 'ਚ ਤਾਕਤ ਹਾਂ ਤੇ ਕੱਟੇ ਨੂੰ ਹੀ ਸਾਰੀ ਦੁੱਧ 'ਚ ਚੰਗਾ ਕੇ ਤੇ ਉਹਨੂੰ ਇਦਾਂ ਪਾਲਦੇ ਆ ਹਰ ਕੱਟੀ ਨੂੰ ਜਾਂ ਜਿਹਨੂੰ ਰੱਖਣਾ ਸਾਹ ਰੱਖਣਾ ਜਿਹਨੇ ਸਾਹ ਰੱਖਣਾ ਨਾ ਜੀ ਹਾਂ ਹਾਂ ਜਿੱਦਾਂ ਇਹਨੂੰ ਰੱਖਣਾ ਸੀ ਹਾਂ ਹਾਂ ਇਹਨੂੰ ਅਸੀਂ ਪ੍ਰੋਟੋਕੋਲ ਦਿੱਤਾ ਇਹਨੂੰ ਵੰਡਾ ਪ੍ਰਾਪਰ ਪਾਇਆ ਹਾਂ ਹਾਂ ਸਾਡਾ ਜਿਹੜਾ ਵੰਡਾ ਹੁੰਦਾ ਨਾ ਸਰਦੀਆਂ 'ਚ ਹੁਣ ਗਰਮੀਆਂ 'ਚ ਤੇ ਜਾਨਵਰ 2 ਮਾਹ ਜਾਨਵਰ ਦੀ ਜਾਨ ਬਚਾਉਣੀ ਹੈ ਅਸੀਂ ਮਕਈ ਕਨੋਲਾ ਬਨੋਲਾ ਫਿਰ ਤੋਰੀਆ ਫਿਰ ਰਾਈ ਪਾਲਸ਼ ਫਿਰ ਸੋਇਆਬੀਨ ਫਿਰ ਮੀ ਇਹਦੇ ਵਿੱਚ ਮਿਨਰਲ ਵਿਟਾਮਿਨ ਡੀਸੀਪੀ ਇਹਨਾਂ ਦੇ ਖਾਸ ਨਿਸਬਤ ਉਸ ਨਿਸਬਤ ਨਾਲ ਨਾ ਜਿੰਨੀ ਪ੍ਰੋਟੀਨ ਨਾ ਕੋਸ਼ਿਸ਼ ਕਰੀਦੀ 22 ਪ੍ਰੋਟੀਨ ਦੇ ਹਿਸਾਬ ਨਾਲ ਨਾ ਜਾਨਵਰਾਂ ਨੂੰ 4 ਕਿਲੋ 5 ਕਿਲੋ ਵੰਡਾ ਬੜੇ ਜਾਨਵਰਾਂ ਨੂੰ ਛੋਟਿਆਂ ਨੂੰ 2 ਕਿਲੋ ਵੰਡਾ ਪਾਇਆ ਜਾਵੇ ਉਹਦੇ ਨਾਲ ਜਾਨਵਰ ਦੀ ਸਿਹਤ ਸਹੀ ਰਹਿੰਦੀ ਆ ਹਾਂ ਅਗਰ ਸੈਲੇਜ ਨਾ ਹੋਵੇ
ਮੱਝ ਬਚ ਸਕਦੀ ਹੈ, ਗਾਂ ਨਹੀਂ ਬਚਦੀ। ਅਗਰ ਅਸੀਂ ਮੁਸਤਕਿਲ ਦੁੱਧ ਲੈਣਾ ਨਾ, ਉਹਨੂੰ ਬਰਾਬਰ ਦੀ ਖੁਰਾਕ ਜਿਹੜਾ ਸੈਲਜ 50% ਲਾਜ਼ਮੀ ਆ। ਹੁਣ ਜਿਹੜਾ ਚੀਜ਼ ਬੰਦਾ ਕਹਿੰਦਾ ਨਾ ਵੰਡਾ ਬਚਦਾ 4 ਕਿਲੋ, ਫਿਰ ਬੰਦੇ ਦੀ ਆਪਣੀ ਟਾਈਮ ਬਚਦਾ, ਫਿਰ ਜਾਨਵਰ ਦੀ ਗਰੋਥ ਸਹੀ ਰਹਿੰਦੀ। ਅਗਰ ਵੰਡਾ ਨਹੀਂ ਪਾਓਗੇ ਉਹ 1 ਸਾਲ ਫਰਕ ਪੈਂਦਾ, ਤੇ ਸਾਲ ਜਿਹੜਾ ਵਾ ਉਹ 360 ਦਿਨ ਦਾ, ਰੋਜ਼ ਦਾ 300 ਰੁਪਏ ਤੇ ਉਦਾਂ ਹੀ ਖਰਚਾ ਵਾ। ਉਦਾਂ ਹੀ ਖਰਚਾ। ਇਹਨਾਂ ਨੂੰ ਸਪੈਸ਼ਲ ਪ੍ਰੋਟੋਕੋਲ ਇੰਨਾ ਸਾਂਭਣ ਲਈ ਨਾ, ਸਿਰਫ ਅਗਲੀ ਨਸਲ ਬਿਹਤਰ ਕਰਨ ਲਈ। ਅੱਛੀ ਨਸਲ ਦੇ ਸੀ, ਮਾਂ ਵੱਲੋਂ ਅੱਛੀ ਸੀ, ਇਹਦੀਆਂ ਮੇਰੇ ਵੱਲੋਂ ਇਹਦੀ ਮਾਂ ਦੀ, ਇਹਦੀ ਬਾਪ ਦੀ, ਸਾਰਿਆਂ ਦਾ 20 ਤੋਂ 25 ਕਿਲੋ ਦੇ ਵਿੱਚ ਜਾਨਵਰ ਰਹੇ। ਬਾਪ ਵੱਲੋਂ ਵੀ ਅੱਛੀ ਨਸਲ ਆਈ, ਮਾਂ ਵੱਲੋਂ ਵੀ ਅੱਛੀਆਂ ਨਸਲਾਂ ਸੀ, ਤੇ ਲਿਹਾਜ਼ਾ ਆਉਣ ਵਾਲੇ ਟਾਈਮ 'ਚ ਇਹਦਾ ਡਰ ਨਹੀਂ ਕਿ ਜਿਹੜੇ ਬੱਚੇ ਬਣਨਗੇ ਉਹ 20 ਤੋਂ 68 ਨੂੰ ਨਹੀਂ ਹੋਣਗੇ ਸਾਡੇ ਘਰ 'ਚ, 20 ਤੋਂ 30 ਵੱਲ ਨੂੰ ਜਾਣਗੇ। ਫਿਰ ਇਰਫਾਨ ਭਾਈ ਦਾ ਜਾਨਵਰ ਸੀ, ਐਰਕੀ ਰੁਸਤਮ ਤੋਂ ਜਾਨਵਰ ਸਾਰੇ ਗੱਭਣ, ਉਹਦੇ ਵੀ ਜਾਨਵਰ ਜਾ ਕੇ ਚੈੱਕ ਕੀਤੇ, ਉਹ ਵੀ 30 ਕਿਲੋ ਵਾਲੇ ਜਾਨਵਰ। ਇਦਾਂ ਹੀ ਰੁਸਤਮ ਤੋਂ ਗੱਭਣ, ਬਰਾਗ ਤੋਂ ਗੱਭਣ, ਉਹ ਵੀ ਨਸਲ ਬਿਹਤਰ ਹੋ ਜੇ। ਇਹ ਸਾਂਝ ਮਾਲ ਜਦੋਂ ਮੁਖਤਲਿਫ ਜਾਨਵਰਾਂ ਦੀ ਸਾਂਝ ਅਸੀਂ ਕਰਨੀ ਨਾ ਦੋਸਤਾਂ ਨੇ, ਉਦੋਂ ਗੱਲ ਬਣਨੀ। ਇੱਕ ਦੂਸਰੇ ਨਾਲ ਅਗਰ ਇਹਨੂੰ ਅਸੀਂ ਆਪਣੀ ਜ਼ਾਤ ਤੱਕ ਰੱਖਾਂਗੇ, ਫਿਰ ਸ਼ੌਕ ਵੀ ਨਹੀਂ ਰਹਿਣਾ, ਫਿਰ ਦੁੱਧ ਵੀ ਨਹੀਂ ਰਹਿਣਾ। ਵਾਹ 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 ਵਾਹ। ਮੁਖਤਲਿਫ ਦੋਸਤਾਂ ਕੋਲ ਜਾਓਗੇ, ਉਹਨਾਂ ਤੋਂ ਪਤਾ ਲੱਗਣਾ। ਅਸੀਂ ਆਪਣੇ ਆਪ ਨੂੰ ਕਹਾਂਗੇ, ਲੇਕਿਨ ਜੇ ਦੂਸਰੇ ਦੋਸਤਾਂ ਜਾ ਕੇ ਮਾਲ ਦੇਖੀਦਾ, ਫਿਰ ਪਤਾ ਲੱਗਾ ਕਿ ਮੱਝ ਇੱਥੇ ਖੜੀ ਆ। ਆਪਣੇ ਘਰ ਤੇ ਸਾਡੀਆਂ ਵੀ ਬੜੀਆਂ ਚੰਗੀਆਂ ਲੱਗਦੀਆਂ ਹੋਣਗੀਆਂ, ਸਹੀ ਗੱਲ। ਜਦੋਂ ਜਾ ਕੇ ਜੇ ਦੋਸਤ ਦੀਆਂ ਵੇਖੀਦਾ, ਫਿਰ ਕੀ ਸਾਡੀ ਕੋਈ ਵੀ ਮੱਝ ਨਹੀਂ, ਇੱਕ ਮੱਝ ਖਰੀਦ ਲਈਏ, ਸਾਰੀਆਂ ਦੇ ਦਈਏ। ਸਾਰੇ ਇਦਾਂ ਹੀ ਇਦਾਂ ਹੀ। ਮੱਝ ਜਦੋਂ ਜਾ ਕੇ ਦੇਖੀ ਦੀ ਨਾ, ਦਿਲ ਕਰਦਾ 10 ਦੇ ਕੇ ਵੀ ਇੱਕ ਮੱਝ ਲੈ ਲਈਏ। ਜਦੋਂ ਅਗਲੇ ਘਰ ਜਾਂਦੇ ਅਸੀਂ ਕਹਿੰਦੇ ਨਾ ਕਿ ਸਾਡੀ, ਲੇਕਿਨ ਮੱਝਾਂ ਸ਼ੌਕ ਨਾਲ, ਮਿਹਨਤ ਨਾਲ ਵਾ। ਇੱਕ ਪੁਸ਼ਤ ਮੱਝ ਨਹੀਂ ਬਣਦੀ, 2 ਤੋਂ 3 ਪੁਸ਼ਤਾਂ ਹੀ ਜਾ ਕੇ ਮੱਝ ਪੂਰੀ ਬਣਦੀ। ਹਾਂ, ਸਾਡੇ ਦਾਦਾ ਜੀ ਦੀ ਮੱਝ ਇੱਧਰ ਆ ਜਾਂਦੀ ਤੇ ਸਾਡੇ ਘਰ 'ਚ ਬਹੁਤ ਪਹਿਲੇ, ਜਿੱਦਾਂ ਸਾਡਾ ਬੋਦਲਿਆਂ ਦੇ ਘਰ ਨਾਲ ਪਿੱਛੇ ਭੇਡ ਸੀ, ਸਾਡਾ ਬੜੇ ਟਾਈਮ ਤੋਂ ਪਹਿਲੇ ਸਨ 60 80 82 ਤੋਂ ਭੇਡ ਚੱਲਦਾ ਹੁੰਦਾ ਇੱਥੇ ਵੀ। ਵਾਹ, ਅੱਛਾ। ਉੱਥੇ ਮੁਕਾਬਲੇ ਵੀ ਚੋ ਹੁੰਦੀਆਂ ਸੀ, ਫਿਰ ਇੱਧਰ ਵੀ ਚੋ ਹੋਣੀਆਂ ਸੀ। ਇਹ ਭੇਡ ਹੋਣੇ ਚਾਹੀਦੇ, ਸ਼ੌਕ ਦੇ ਭੇਡ। ਸ਼ੌਕ ਦੇ ਭੇਡ। ਉੱਥੇ 400 ਰੁਪਇਆ ਸਾਡੀ ਮਾਈ ਦਾ 10 ਮੱਝਾਂ ਦਾ ਵੀ ਪਾਰਟੀਆਂ ਨੇ ਲਾਇਆ। ਸਲਮਾਨ ਬਹੁਤ ਤਗੜਾ ਫਿਰੋਜ਼ਪੁਰ ਦਾ ਵਪਾਰੀ ਸੀ, 4 ਢੱਗਿਆਂ ਦਾ ਉਹਨੇ 600 ਮੁੱਲ ਲਾਇਆ, ਤੇ 10 ਮੱਝਾਂ ਦਾ ਉਸ ਟਾਈਮ ਪਾਕਿਸਤਾਨ ਬਣਨ ਤੋਂ ਪਹਿਲੇ 1945 ਚ ਲਾਇਆ ਸੀ। ਜਿਹੜੇ ਸਾਡੇ ਤਾਈ ਦਿੰਦੇ ਸੀ ਨਾ ਵੀ, ਤੇ ਉਹਨੇ ਕਿਹਾ ਉੱਠ ਜਾ, ਅੱਜ ਤੋਂ ਬਾਅਦ ਮਾਲ ਦੇ ਵਿੱਚ ਮੜ ਕੇ ਮੈਂ ਮਾਲ ਵੇਚਦਾ ਨਹੀਂ, ਮਾਲ ਮੇਰੇ ਡੇਰੇ ਦਾ ਸ਼ੌਕ ਆ। ਵਾਹ ਵਾਹ। ਤੇ 1920 ਚ ਖੂਹ ਲੱਗਾ ਸੀ, ਉਹ ਵੀ ਹੁੰਦਾ ਰਿਕਾਰਡ 'ਚ। 1920 ਚ ਦਾਦਾ ਜੀ ਨੇ ਖੂਹ ਲਾਇਆ, ਡੇਰਾ ਬਣਿਆ, ਉਸ ਡੇਰੇ ਤੇ ਆਬਾਦੀ ਬਣੀ, ਬੂੜੇ ਦੀ ਬਸਤੀ। ਅਗਰ ਉਹ ਮਾਲ ਆਉਂਦਾ ਤੇ ਫਿਰ ਨੀਲੀ, ਐਸ ਮੂੰਗੀ ਬੰਗਲੇ 'ਚ ਵੀ ਨੀਲੀ ਨਜ਼ਰ ਆਉਂਦੀ। ਇਹ ਨੀਲੀ ਜਿਹੜਾ ਨਾ ਦਰਿਆ ਦਾ ਜਾਨਵਰ ਸੀ, ਦਰਿਆ ਦਾ, ਉਹ ਦਰਿਆ 'ਚ ਵੜਦਾ ਸੀ ਸਾਡਾ ਨਾ ਉੱਥੇ। ਹਾਂਜੀ। ਉਹ ਫਿਰ ਦਰਿਆ ਦੇ ਨਜ਼ਦੀਕ ਸੀ ਵੀ, ਉੱਥੇ ਹੁੰਦਾ ਮਾਲ ਖੁੱਲਾ ਚਰਦਾ ਸੀ। ਉਹ ਮਾਲ ਇੱਧਰ ਆਇਆ ਹੁੰਦਾ, ਸਾਡੇ ਕੋਲ ਮਾਲ ਬਹੁਤ ਅੱਛਾ ਹੁੰਦਾ। ਬੜਾ ਸਵਾਦ ਆਇਆ ਜੀ ਡੰਗਰ ਦੇਖਣ ਦਾ, ਗੱਲਬਾਤ ਦਾ ਬੜਾ ਸਵਾਦ ਆਇਆ। ਚਾਚੇ ਬੂਟੇ ਨੂੰ ਪੁੱਛਦੇ ਜੀ। ਚਾਚਾ ਬੂਟਿਆ, ਕਿੱਦਾਂ ਲੱਗਿਆ ਤੈਨੂੰ ਜਾਨਵਰ? ਬੜਾ ਬੇਹਤਰੀਨ ਹੈ ਜੀ, ਮਾਸ਼ਾਅੱਲਾ, ਬੜਾ ਸੋਹਣਾ ਪਸੰਦ ਆਇਆ ਜੀ ਮਾਲ। ਅੱਲਾਹ ਤਾਲਾ ਤੰਦਰੁਸਤੀ ਦੇਵੇ ਜੀ, ਮਾਸ਼ਾਅੱਲਾ, ਬਹੁਤ ਸੋਹਣਾ ਮਾਲ ਆ ਜੀ। ਅੱਲਾਹ ਤਾਲਾ ਨਸੀਬ ਕਰੇ ਜੀ। ਇੰਨੀ ਤੇਰੀ ਸਰਵਿਸ ਹੋ ਗਈ ਆ। ਹਾਂਜੀ, ਆਜੋ ਇੱਧਰ ਆਜੋ, ਤੇ ਤੁਸੀਂ ਵੀ ਆ ਜਾਓ। ਇੰਨੀ ਸਰਵਿਸ ਹੋ ਗਈ ਆ, ਤੂੰ 18 ਮਹੀਨਿਆਂ ਦੀ ਝੋਟੀ ਗੱਭਣ ਦੇਖੀ? ਨਹੀਂ ਹੋ ਜਾਂਦੀਆਂ। ਅੱਛਾ। ਹਾਂਜੀ, 18 ਮਹੀਨਿਆਂ ਦੀਆਂ ਨਹੀਂ, ਆਪਣੇ ਕੋਲ ਨਹੀਂ ਹੁੰਦੀਆਂ। ਨਹੀਂ, 5 ਮਹੀਨੇ ਦੀ ਵੀ ਗੱਭਣ ਆ, ਨਾਲੇ 13 ਮਹੀਨੇ ਦੀ ਝੋਟੀ ਗੱਭਣ ਘੱਟ ਨਜ਼ਰ ਆਏਗੀ। ਘੱਟ ਨਜ਼ਰ ਆਉਂਦੀਆਂ, ਲੇਕਿਨ ਜਿਹੜਾ ਪਿੰਡਾਂ 'ਚ ਨਾ ਜੀ, ਅਸੀਂ ਲੋਕ ਜਿਹੜੇ ਮਾਤੜ ਆ ਨਾ ਰੱਖਣ ਵਾਲੇ, 10 ਮਹੀਨੇ ਦੇ ਹੱਥ ਪਾਇਆ, ਡਾਕਟਰ ਨੂੰ ਹਟਾਇਆ, ਮਨਾ ਕੀਤਾ 4 ਸਾਲਾਂ ਦੇ ਵਿੱਚ। ਆ ਇੱਧਰ ਇੱਕ ਮਿੰਟ ਜੀ, ਠੀਕ ਹੈ, ਉਰੇ ਨੂੰ ਆ। ਅਸਲ ਜਿਹੜਾ ਰਿਕਾਰਡ ਉਹਨੇ ਕੀਤੀ ਜੀ, ਸਾਡੇ ਬੰਦੇ ਖਾਸ ਨੇ, ਇਹਨੂੰ ਸ਼ਰਮ ਬਹੁਤ ਆਉਂਦੀ ਆ ਇਸ ਚੀਜ਼ ਤੋਂ। ਅਸੀਂ ਬਸ਼ਰਮ ਜਿਹੜੇ ਇੰਨੀ ਦੂਰੋਂ ਤੁਹਾਡੇ ਵਗਰ ਆ ਗਏ ਯਾਰ, ਇੱਧਰ ਆ ਸਾਹਮਣੇ। ਕਿਧਰਲੇ ਪਾਸੇ ਅਸਲ ਇਹਦਾ ਰੋਲ ਆ। ਇਹਨੇ ਟੀਕਾ ਰਖਾਉਣ ਤੋਂ ਬਾਅਦ ਵੀ ਨਹੀਂ ਦੱਸਿਆ ਮੈਨੂੰ। ਅੱਛਾ, ਕੀ ਬਾਤ। ਡਾਕਟਰ ਦਾ ਤੇ ਇਹਦਾ ਪੜਦਾ ਰਿਹਾ ਮੇਰੇ ਨਾਲ। ਅੱਛਾ, ਮੈਂ ਇਹਨੂੰ ਪੁੱਛਿਆ ਵੀ ਭਾਈ ਉਹਦਾ ਟੀਕਾ ਰਖਾ ਦਈਏ, ਮੈਂ ਕਿਹਾ ਯਾਰ ਹਜੇ 6 ਮਹੀਨੇ ਇਹਨੂੰ ਰੋਕੋ, ਬਾਡੀ ਹੋਰ ਵੱਡੀ ਕਰੇਗੀ।
ਮੈਨੂੰ ਸ਼ੱਕ ਇੱਕ ਦਿਨ ਪਏ ਵੀ ਜਾਨਵਰ ਨੂੰ ਨਾ ਹੁਣ ਬਣਨਾ ਚਾਹੀਦਾ, ਮਹੀਨਾ ਡੇਢ ਹੋਇਆ। ਉਧਰ ਲੱਗੇ ਅਸੀਂ ਸ਼ਿਕੰਜੇ 'ਚ, ਕਹਿੰਦਾ ਇਹ ਤਾਂ 4.5 ਮਹੀਨੇ ਦੀ ਗੱਭਣ, ਹੁਣ 5.5 ਮਹੀਨੇ ਦੀ ਗੱਭਣ। ਉਹ ਇਹਨੇ ਦੱਸਿਆ ਭਾਈ ਜਿੱਦਣ ਤੈਨੂੰ ਪੁੱਛਿਆ ਉਦੋਂ ਟੀਕਾ ਰਖਾ ਕੇ ਅਸੀਂ ਪੁੱਛਿਆ ਸੀ ਵੀ ਟੀਕਾ ਰਖਾ ਦਈਏ ਜੇ ਨਾ, ਮੈਂ ਮਨਾ ਕਰ ਦਿੱਤਾ। ਉਦੋਂ 13 ਮਾਹ ਦੀ ਸੀ, ਮਾਸ਼ਾਅੱਲਾ 10 ਮਾਹ ਦੀ ਮਾਸ਼ਾਅੱਲਾ ਜਿੱਦਣ ਸੀ ਉਦੋਂ ਸਹੀ ਡਾਕਟਰ ਨੇ ਕਿਹਾ ਭਾਵੇਂ ਹੁਣ ਟੀਕਾ ਰੱਖ ਲਓ, ਤੇ ਇਹਨੂੰ ਇੱਕ ਦਿਨ ਵੀ ਅਸੀਂ ਬੰਨਿਆ ਨਹੀਂ। ਜਦੋਂ ਚਵਾਈ ਦਾ ਟਾਈਮ ਹੁੰਦਾ ਉਦੋਂ ਜਾ ਕੇ ਦੁੱਧ ਪੀਂਦੀ ਸੀ, ਜਦੋਂ ਜਨਾਬ ਜੀ ਸ਼ਾਮ ਦਾ ਚਵਾਈ ਦਾ ਟਾਈਮ ਹੁੰਦਾ ਉਦੋਂ ਦੁੱਧ ਪੀਂਦੀ, ਬਾਕੀ ਬੈਠੀ ਰਹਿੰਦੀ ਸੀ। ਅੱਛਾ ਨਹੀਂ ਇਹਦੇ ਆਦਤਾਂ ਸੀ ਵੀ ਇੱਕ ਜਾਨਵਰਾਂ ਨੂੰ ਤੰਗ ਕਰਦਾ ਜਾਂ ਕੋਈ, ਅਸਲ ਇਹਦਾ ਰੌਲਾ ਜੀ। ਤੈਨੂੰ ਵੀ ਸ਼ੌਕ ਆ ਅਸਲ ਦੇ ਵਿੱਚ? ਨਹੀਂ ਜੀ, ਕਬੂਤਰਾਂ ਦਾ ਵੀ ਹਟ ਕੇ ਸ਼ੌਕ ਆ। ਅੱਛਾ ਤੇ ਜਿਹੜਾ ਬੰਦੇ ਦਾ ਸ਼ੌਕ ਹੋਵੇ, 2 ਮਹੀਨੇ ਦਾ ਕਬੂਤਰ ਦਾ ਸ਼ੌਕ ਆ, ਹੁਣ ਐਂਡ ਜੇ ਤੇ ਪਹੁੰਚ ਗਿਆ। 10 ਮਹੀਨੇ ਮੱਝਾਂ ਦਾ? ਹਾਂਜੀ 10 ਮਹੀਨੇ ਮੱਝ ਇਹਦੇ ਸਿਰ ਤੇ ਆ ਜੀ। ਜਿਹਨਾਂ ਨੂੰ ਆਪਣਾ ਨਾਂ ਨੂੰ ਰੱਖੇ ਹੋਏ ਆ, ਤੂੰ ਬੋਲੀ ਤੇ ਲਾਏ ਹੈ ਪੂਰੇ? ਨਹੀਂ। ਅੱਛਾ, ਉਹ ਲਾ ਨਾ ਇਹਨਾਂ ਨੂੰ ਜਿਵੇਂ ਪਿਆਰ ਨਾਲ ਬੰਦਾ ਇਦਾਂ ਹੀ ਹੈ ਜੀ, ਸ਼ੌਕ ਨਾਲ। ਸ਼ੌਕ ਨਾਲ ਜਿਉਂਦਾ ਵਸਦਾ ਰਿਹਾ ਜੀ। ਬੜਾ ਹਿੱਸਾ ਤੇਰਾ ਜੀ ਇਹ, ਜਿਹੜਾ ਬੰਦਾ ਮੱਝਾਂ ਦਾ ਕਦਰਦਾਨ ਆ ਜੀ, ਉਹਦੇ ਵਾਸਤੇ ਸਾਡੇ ਦਿਲ 'ਚ ਬੜੀ ਜਗ੍ਹਾ ਜੀ। ਮੱਝਾਂ ਤੇ ਜਿੰਨਾ ਕੰਮ ਹੋਵੇ ਜੀ ਥੋੜਾ ਸਾਡੇ ਪੰਜਾਬ 'ਚ, ਹਜੇ ਤਾਂ ਮੈਂ ਕਹਿੰਦਾ ਕੁਝ ਵੀ ਨਹੀਂ ਹੋਇਆ, ਹੋਣਾ ਚਾਹੀਦਾ ਕੰਮ। ਜਿਵੇਂ ਤੁਹਾਡੇ ਵਰਗੇ ਭਰਾ ਲੱਗੇ ਆ ਨਾ, ਇਹ ਜਿੰਨਾ ਹਿੱਸਾ ਪਾਣਗੇ ਉਹਨਾਂ ਥੋੜਾ। ਮੱਝ ਤੋਂ ਬਗੈਰ ਅਸੀਂ ਬਚ ਨਹੀਂ ਸਕਦੇ, ਇਹ ਸਾਡਾ ਪਿਛੋਕੜ ਆ। ਚੌਧਰੀ ਸਾਹਿਬ ਰਸੂਰਾ ਸਾਹਿਬ ਗੱਲ ਕਰਦੇ ਨੇ ਕਿ ਇਹਨਾਂ ਦਾ ਨਾਂ ਲਾਜ਼ਮੀ ਰੱਖੋ ਜੀ। ਅਸੀਂ ਗਏ ਆ ਟੋਬੇ, ਉੱਥੇ ਇੱਕ ਫਾਰਮ ਤੇ, ਉਹ ਚੁਆਈ ਦਾ ਟਾਈਮ ਸੀ, ਚੋਣ ਲੱਗਿਆ। ਅਸੀਂ ਕਿਹਾ ਵੀ ਯਾਰ ਇਹ ਤਾਂ ਸਾਰੀਆਂ ਜੋ ਤੁਸੀਂ ਇੱਧਰ ਚੋਣ ਲੱਗਦੇ ਨੇ ਸਾਰੀਆਂ ਬਾਹਰ ਨਿਕਲਣਗੀਆਂ। ਅੱਗੋਂ ਉਹਨੇ ਕਿਹਾ ਜੀ ਤੁਹਾਨੂੰ ਅੱਜ ਤਮਾਸ਼ਾ ਦਿਖਾਉਂਦੇ ਆ ਜੀ, ਤੁਸੀਂ ਬਹਿ ਜਾਓ। ਅਸੀਂ ਬੈਠੇ, ਉਹਨੇ ਇੱਕ ਪਾਸੇ ਥੋੜਾ ਜਿਹਾ ਵੰਡਾ ਸਿੱਟਿਆ ਜੀ, ਸਿੱਟ ਕੇ ਵੰਡਾ ਉਹਨੇ ਪਹਾੜੇ ਤਰ੍ਹਾਂ, ਉਹਨੇ ਗੇਟ ਖੋਲਿਆ, ਉਹਨੇ ਕਿਹਾ ਆ ਵੀ ਬੋਲੀਏ, ਬੋਲੀ ਆ ਗਈ। ਉਹਦੀ ਉਹਨੇ ਧਾਰ ਕੱਢੀ ਆ, ਧਾਰ ਕੱਢਣ ਤੋਂ ਬਾਅਦ ਨਾ ਜੀ ਉਹਨੇ ਛੱਡਤਾ ਉਹਨੂੰ। ਅੱਛਾ, ਉਹ ਆਪਣੇ ਵਾੜੇ 'ਚ ਚਲੀ ਗਈ। ਦੂਜੀ ਵਾਰੀ ਉਹਨੇ ਕਿਹਾ ਉਹ ਚੱਲ ਬਈ ਮੁੰਦਰੀ, ਉਹ ਦੂਈ ਗਾਂ ਆ ਗਈ ਜੀ। ਉਹਨੇ ਕੋਈ 4 ਗਾਵਾਂ ਦੇ ਨਾਂ ਲੈ ਜੀ, ਸਾਡੇ ਖੜਿਆਂ ਤੇ 4 ਗਾਵਾਂ ਕਲੀਆਂ ਹੀ ਨਿਕਲ ਕੇ ਆਈਆਂ। ਇਹ ਨਹੀਂ ਵੀ ਦੂਈ ਕਿਸੇ ਨੇ ਨਾਲ ਰਲਾਇਆ ਹੋਵੇ ਜਾਂ ਫੇਰ ਮਾਰਿਆ ਹੋਵੇ। ਇਸ ਤਰੀਕੇ ਨਾਲ ਨਾ ਇਹਨਾਂ ਦੇ ਤੁਸੀਂ ਜਦੋਂ ਨਾਂ ਰੱਖੋਗੇ ਨਾ, ਤੁਸੀਂ ਆਵਾਜ਼ ਮਾਰੋਗੇ ਜਾਨਵਰ ਆਏਗਾ। ਜਾਨਵਰ ਬਹੁਤ ਸਿਆਣਾ ਹੁੰਦਾ। ਉਹ ਨਾ ਜਦੋਂ ਦੁੱਧ ਪੀਂਦਾ, ਹਾਂਜੀ ਉਹ ਜਦੋਂ ਤਾੜੀ ਦੇ ਇਕੱਲੇ ਹਾਂਜੀ ਖੁੱਲੇ ਫਿਰਦੇ ਆ ਬੱਚੇ, ਹਾਂਜੀ ਉਦੋਂ ਜਿਹੜਾ ਨਾਂ ਤੇ ਬੋਲਿਆ ਜਾਂਦਾ ਨਾ ਬੱਚੇ ਨੂੰ, ਹਾਂਜੀ ਉਹਨੂੰ ਹੀ ਦੁੱਧ ਤੇ ਪਿਲਾਇਆ ਜਾਂਦਾ, ਉਹਨੂੰ ਪੱਕਾ ਹੋ ਜਾਂਦਾ ਮੇਰਾ ਇਹ ਨਾਮ ਆ। ਸਾਡੇ ਕੋਲ ਉਹਦੀ ਤੀਸਰੀ ਪੁੱਛ ਖੜੀ ਆ। ਹਾਂਜੀ ਲਾਡੋ ਮੱਝ ਸੀ। ਹਾਂਜੀ 15 ਮਿੰਟ ਲੇਟ ਹੁੰਦਾ ਸੀ ਹਾਂਜੀ ਤੇ ਤਕਰੀਬਨ ਸਾਰੇ ਆਣ ਗੁਆਂਢ ਪਤਾ ਲੱਗ ਜਾਂਦਾ ਸੀ ਵੀ ਉਹ ਸਵੇਰ ਨੂੰ ਨਹੀਂ ਚੌਣ ਆਇਆ, ਹਾਂ ਲੇਟ ਅੱਜ ਚੀਕਾ ਆਇਆ। ਆਣ ਗੁਆਂਢ ਪਤਾ ਲੱਗਦਾ ਸੀ। ਉਹ ਸਾਹਮਣੇ ਜਿੱਥੇ ਆਪਾਂ ਬੈਠੇ ਸਾਹਮਣੇ ਹਵੇਲੀ ਚ ਮਾਲ ਸੀ, ਹਾਂਜੀ ਬਾਹਰ ਨਿਕਲ ਜਾਂਦਾ ਸੀ। ਫਿਰ ਵੀ ਇਹ ਮੱਝ ਰਿੰਗਦੀ ਸੀ, ਕੱਟੇ ਨੂੰ ਬੱਚੇ ਨੂੰ ਨਹੀਂ ਸੀ ਬੋਲਦੀ। ਹਾਂ, ਉਹ ਚੋਣ ਨੂੰ ਬੋਲਦੀ ਸੀਗੀ ਕਿ ਮੈਨੂੰ ਕੋ ਆ ਕੇ ਨਾ ਇਹਦਾ ਤੇ ਲਾਡੋ ਦਾ ਇੰਨਾ ਅਟੈਚਮੈਂਟ ਹੋ ਗਈ ਸੀ। ਅੱਛਾ ਹਾਂ, ਚੀਕੇ ਦੀ ਤੇ ਲਾਡੋ ਇਦਾਂ ਸੀ ਕਿਦਾਂ ਮੀਆਂ ਬੀਵੀ ਤੋਂ ਜ਼ਿਆਦਾ ਅਟੈਚਮੈਂਟ। ਏਦੀ ਲੇਕਿਨ ਹੋਇਆ ਇਹ ਕਿ ਸਾਡੇ ਅੱਜ ਵੀ ਪੱਤੋਕੀ ਚ ਖੜਾ ਵਾ ਸਭ ਤੋਂ ਬੜਾ ਜਾਨਵਰ ਜਿਹੜਾ ਮੇਰੇ ਨਾਂ ਦੀ ਤਸਵੀਰ ਲੱਗੀ ਆ। ਉਸ ਜਾਨਵਰ ਉੱਥੇ ਆਪਣਾ ਜਿਹੜਾ ਜਾਨਵਰ ਖੜਾ ਨਾ, ਮੇਰੀ ਬੁੱਕ 'ਚ ਤਸਵੀਰ ਆ ਸੈਂਟਰ 'ਚ। ਹਾਂਜੀ, ਅੱਛਾ, ਜਿਹੜੀ ਬੁੱਕ ਬਣੀ ਆ। ਲੇਕਿਨ ਉਹਦੀ ਮਾਂ ਬੰਦਾ ਇੱਕ ਇਦਾਂ ਆਇਆ ਨਕਮਾ, 11 ਮਾਹ ਦੀ ਸੂਈ ਸੀ, 18 ਕਿਲੋ ਦੇ ਥੱਲੇ ਦੁੱਧ ਸੀ, 5 ਮਾਹ ਦੀ ਗੱਭਣ ਸੀ। ਮੱਝ ਦੇ ਥੱਲੇ ਸ਼ਾਮ ਨੂੰ ਜਦੋਂ ਚੋ ਕੇ ਫਿਰ ਬਾਹਰੋਂ ਆਇਆ, ਕਹਿੰਦਾ ਇਹ ਸਵੇਰ ਵੀ ਚੋਈ ਸੀ, ਸਵੇਰ ਨੂੰ ਅਸੀਂ ਕਿੱਲੇ ਤੋਂ ਉਠਾਈ। ਇਹ ਦੇਖੋ ਨਾ ਜੀ, ਜਿਸ ਤਰ੍ਹਾਂ ਹੁਣ ਚੌਧਰੀ ਸਾਹਿਬ ਉਹਨੂੰ ਪਤਾ ਸੀ ਕਿ ਮੇਰੇ ਨਾਂ ਆ 3 ਦਿਨ ਇਹ ਬੰਦੇ ਦੀ ਪੋਜੀਸ਼ਨ ਜਾਂ ਮੈਨੂੰ ਹਫਤਾ ਇੱਕ ਜਿਹੜਾ ਨਾ ਜਿਹੜੀ ਅੰਦਰ ਤਕਲੀਫ ਰਹੀ, ਬੜੀ ਤਕਲੀਫ ਸੀ। ਉਸ ਤੋਂ ਬਾਅਦ ਅਸੀਂ ਨਾਂ ਨਹੀਂ ਜਾਨਵਰ ਦਾ ਕਿਸੇ ਦਾ ਰੱਖਿਆ। ਲਾਡੋ ਤੋਂ ਬਾਅਦ ਅਸੀਂ ਜਾਨਵਰ ਦਾ ਨਾਂ ਨਹੀਂ ਲਿਆ। ਸਾਨੂੰ ਅੱਜ ਵੀ ਨਹੀਂ ਭੁੱਲਦੀ ਕਿ ਉਹ ਸਿਰਫ ਬੰਦਾ ਐਡਾ ਨਿਕੰਮਾ ਆਇਆ, ਇੰਨਾ ਉਹਦੀ ਹਸਰਤ ਦੀ ਨਿਗਾਹ ਨਾਲ ਉਹਨੇ ਉਤਰ ਕੇ ਗੱਡੀ 'ਚ ਦੋਹਰੀ ਵਾਰੀ ਜਾ ਕੇ ਯਾਰ ਮਾਲ ਨੂੰ ਦੇਖਿਆ ਤੇ ਕਹਿੰਦਾ ਇਹ ਸਵੇਰ ਵੀ ਚੋਈ ਸੀ। ਬਸ ਉਹ ਤੇ ਉਹਦਾ ਕੱਟਾ ਜਿਹੜਾ ਸੀ ਫਿਰ ਮੈਂ ਗਵਰਨਮੈਂਟ ਨੂੰ ਦੇ ਦਿੱਤਾ। 5ਵਾਂ ਕੱਟਾ ਨਾ ਲਾਸਟ, ਉਹ ਖੜਾ ਵਾ, ਅੱਜ ਵੀ ਖੜਾ ਵਾ। ਸਭ ਤੋਂ ਬੜਾ ਜਾਨਵਰ ਉਹੀ ਆ ਬਰੀਡਿੰਗ ਦੇ ਵਿੱਚ ਨਾ। ਬੜੀ ਗੱਲ ਆ ਜੀ, ਬੜੀ ਗੱਲ। ਲੇਕਿਨ ਤਕਲੀਫ ਉਹ ਮੱਝ ਤੋਂ ਨਹੀਂ, ਤਕਲੀਫ ਹੋਈ। ਇਹ ਨਾ ਜਦੋਂ ਬੰਦੇ ਦਾ ਬਹੁਤ ਜ਼ਿਆਦਾ ਹੋ ਜਾਂਦਾ, ਜਿੱਦਾਂ ਹੁਣ ਦੇਖੋ ਕਿ 5 ਸਾਲ ਤੋਂ ਬਾਅਦ ਮਿਹਨਤ ਕਰਦਿਆਂ ਹੁਣ 2 ਸਾਲ ਦਾ ਹੋ ਗਿਆ। ਹਾਂਜੀ, 1 ਸਾਲ ਪਹਿਲੇ ਉਹਦੇ ਮਾਂ ਦੇ ਪੇਟ 'ਚ ਵੇਖਿਆ, ਪਤਾ ਨਹੀਂ ਇਹਨੇ ਕੱਟੀ ਦੇਣੀ ਜਾਂ ਕੱਟਾ ਦੇਣਾ ਸੀ। 3 ਸਾਲ ਹੋ ਗਏ, ਫਿਰ ਇਹਦੀ ਨਸਲ ਬਣਨੀ। ਜਦੋਂ 7 ਸਾਲ ਬਾਅਦ ਇੱਕ ਦੁੱਧ ਚੋਣ ਵਾਲੀ ਤੋਂ ਪਤਾ ਲੱਗਣਾ ਵੀ ਸਾਡਾ ਫੈਸਲਾ ਸਹੀ ਸੀ ਜਾਂ ਗਲਤ ਸੀ। ਬੜਾ ਸਬਰ ਦਾ ਕੰਮ ਆ। 7 ਸਾਲ ਬਾਅਦ ਜਾ ਕੇ ਧਾਰ ਮਾਰਨੀ ਅਸੀਂ। ਹਾਂਜੀ, ਅੱਧੀ 5 ਸਾਲ 6 ਸਾਲ ਤੋਂ ਬਾਅਦ ਅਸੀਂ ਆਮ ਦੇਖ ਸਕਦੇ ਝੋਟੀ ਦੇ ਧਾਰ ਮਾਰਾਂਗੇ। 7 ਸਾਲਾਂ ਬਾਅਦ ਫੈਸਲਾ ਹੀ ਗਲਤ ਹੋਇਆ, ਫਿਰ ਪਹਿਲੇ ਪਾਲਿਆ।
ਪਹਿਲੇ ਵੀ ਪਾਲਿਆ, ਉਹ ਆਰਮੀ ਚਲਾ ਗਿਆ ਸੀ। ਅੱਛਾ ਅੰਦਰ ਹੈ ਨਾ ਉਹ ਝੋਟੇ ਦਾ ਜਿਹੜਾ ਮਾਂ ਦਾ ਬਾਪ ਸੀ, ਉਹ ਆਰਮੀ ਲੈ ਗਏ ਸੀ। ਉਹ 165, ਉਹ ਵੀ ਬਹੁਤ ਜ਼ਿਆਦਾ ਸ਼ੌਕ ਸੀ, ਉੱਤੇ ਵੀ ਪਾਲਿਆ ਸੀ। ਇਹ ਦੇਰ ਬਾਅਦ ਹੁਣ 7-6 ਲੱਖ ਦਾ ਦੁੱਧ ਪੀ ਜਾਂਦਾ ਇੱਕ ਫਲ। ਪੀ ਜਾਂਦਾ ਜੀ। ਤੇ ਸ਼ਹਿਰ ਵਾਲੇ ਪਾਗਲ ਤਾਂ ਨਹੀਂ ਜਿਹੜਾ ਜੰਮਦੇ ਵੀ ਜੰਮਦਾ ਫਲ ਦੇ ਜਾਂਦੇ ਨੇ। ਹਾਂਜੀ ਜੰਮਦੇ ਦੇ ਜਾਂਦੇ, ਉਹ ਨਹੀਂ ਜਾਂਦੇ ਨਾਲ। 3-3 ਲੱਖ ਦਾ ਅੰਦਰ ਦੁੱਧ ਅਰ ਕਿੱਦਾਂ ਪਿਆ ਵਾ, ਉਹਦੇ ਬੱਚੇ 3-3 ਲੱਖ ਦਾ 2.5 ਲੱਖ ਦਾ ਦੁੱਧ ਪੀ ਗਏ ਆ, ਤੋਂ 1.5 ਲੱਖ ਦਾ ਗੋਸ਼ਤ ਦੇ ਹਿਸਾਬ ਨਾਲ ਨਹੀਂ। ਇਹਦੀ ਇਦਾਂ ਹੀ ਇਹ ਚੀਜ਼ ਆ ਜੀ। ਇਹ ਬੜੀ ਲੰਬੀ ਖੇਡ ਆ, ਬੜੇ ਜਿਗਰੇ ਵਾਲੀ ਖੇਡ ਆ। ਮੈਂ ਸ਼ੁਰੂ ਦੇ ਵਿੱਚ ਗੱਲ ਇਹੀ ਕੀਤੀ ਸੀ ਕਿ ਵੱਡੇ ਸਿਰਾਂ ਦੀਆਂ ਵੱਡੀਆਂ ਪੀੜਾਂ, ਤੇ ਉਹੀ ਗੱਲ ਚੌਧਰੀ ਸਾਹਿਬ ਨੇ ਅਖੀਰ ਤੇ ਕਰਤੀ। ਹੁਣ ਤੁਹਾਨੂੰ ਅਸੀਂ ਨਾ ਜੀ ਲੈ ਕੇ ਜਾਂਦੇ ਆ ਮੂੰਗੀ ਬੰਗਲੇ ਦੀ ਇੱਕ ਪਛਾਣ ਆ, ਜ਼ੈਲ ਮੂੰਗੀਪੁਰੀ ਦੀ। ਦੂਰੋਂ ਦੂਰੋਂ ਲੋਕ ਆ ਕੇ ਨਾ ਉਹ ਪਛਾਣ ਦੇ ਉੱਤੇ ਉਹ ਆ ਕੇ ਖਾਂਦੇ ਆ। ਉਹ ਕਿਹੜੀ ਸ਼ੈ ਆ ਉਹ ਤੁਹਾਨੂੰ ਵਿਖਾਣੇ। ਚਲੋ ਜੀ, ਸਗਾਤ ਹੀ ਹੈ ਜੀ। ਉਹ ਗੋਈਆਂ ਕਰੋ। ਉਧਰਲੇ ਪਾਸੇ ਆ ਜਾਣ ਹੈ। ਉਹ ਤਾਇਆ ਕਿਹੜਾ ਜਿਹੜਾ ਜਿਹਦੇ ਨਾਂ ਤੇ ਬਰਫੀ? ਅੱਛਾ ਜੀ, ਬਿਸਮਿਲ੍ਲਾਹ। ਕੀ ਹਾਲ ਚਾਲ ਹੈ? ਕੀ ਹਾਲ ਹੈ? ਇਹ ਠੀਕ ਠਾਕ? ਠੀਕ ਹੈ ਨਾ? ਮਾਸ਼ਾਅੱਲਾ ਮਾਸ਼ਾਅੱਲਾ। ਹੋ ਜੀ ਠੀਕ ਠਾਕ? ਮਾਸ਼ਾਅੱਲਾ। ਲਓ ਜੀ, ਬੜਾ ਨਾਂ ਸੁਣਿਆ ਸੀ ਤਾਏ ਦੀ ਬਰਫੀ ਦਾ, ਤੇ ਅੱਜ ਤੁਹਾਨੂੰ ਉਹ ਤਾਏ ਨਾਲ ਵੀ ਮਿਲਾਤਾ ਜਿਹਦੇ ਹੱਥ ਦੀ ਬਰਫੀ ਸਾਰਾ ਜੱਗ ਖਾਂਦਾ। ਜਿਹੜਾ ਮੂੰਗੀ ਬੰਗਲਾ ਹੈ ਨਾ ਜੀ, ਇਹਦੀ ਤੁਹਾਨੂੰ ਅਸੀਂ ਦਾਸਤਾਨ ਤਾਂ ਸੁਣਾਵਾਂਗੇ ਕਿਸੇ ਦਿਨ, ਫੇਰ ਪੂਰਾ ਟਾਈਮ ਕੱਢ ਕੇ, ਪੂਰੀ ਦਿਹਾੜੀ ਕੱਢ ਕੇ। ਮੂੰਗੀ ਬੰਗਲਾ ਇਹ ਬੜੀ ਤਾਰੀਖੀ ਜਗ੍ਹਾ, ਅੰਗਰੇਜ਼ ਦੌਰ ਦਾ ਇਹ ਬੰਗਲਾ। ਤੇ ਉਹ ਇਹਦੇ ਜਿਹੜੇ ਸੱਜੇ ਖੱਬੇ ਪਿੰਡ ਆ ਨਾ, ਉਹ ਹੱਡ ਬੀਤੀ ਵਾਲੇ ਪਿੰਡ ਆ, ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਨਾ ਜੀ ਉਹ ਇੱਥੇ ਤੱਕ ਪਹੁੰਚੇ ਆ। ਜਿਹੜੇ ਇਸ ਮੂੰਗੀ ਬੰਗਲੇ ਦੇ ਗਰਾਈ ਪਿੰਡਾਂ ਦੇ ਵਿੱਚੋਂ ਜਿਹੜੇ ਸਾਡੇ ਪੁੱਤਰ ਪ੍ਰਦੇਸ਼ 'ਚ ਬੈਠੇ ਆ, ਜਿਹੜੇ ਫਰਮਾਇਸ਼ ਕਰਕੇ ਤਾਏ ਦੀ ਬਰਫੀ ਮੰਗਾਉਂਦੇ ਆ। ਤੇ ਅੱਜ ਮੈਂ ਉਸ ਦੁਕਾਨ ਤੇ ਖਲੋਤਾ ਵੀ ਜਿਹੜੀ ਤਾਏ ਦੀ ਹੱਟੀ ਆ। ਤੇ ਇਹ ਤੁਹਾਡੀ ਕਿੰਨੀ ਕੁ ਪੁਰਾਣੀ ਹੈ ਜੀ ਇਹ ਦੁਕਾਨ? ਦੁਕਾਨ ਆ 25 ਸਾਲ। 25 ਸਾਲ ਪੁਰਾਣੀ। ਮਾਸ਼ਾਅੱਲਾ। ਅੱਛਾ ਜੀ, ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੁਹੰਮਦ ਅਫਜ਼ਲ। ਮੁਹੰਮਦ ਅਫਜ਼ਲ ਜੀ। ਇਹ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ, ਉਸ ਟਾਈਮ ਕਦੀ ਹੈ ਸੀ ਇਹ ਦਿਮਾਗ 'ਚ ਵੀ ਇਹ ਦੁਨੀਆ ਤੱਕ ਪਹੁੰਚੂਗਾ ਤਾਏ ਦੀ ਬਰਫੀ? ਤਾਏ ਦੀ ਤਾਇਆ ਕੌਣ ਕਹਿੰਦਾ ਸੀ ਤੁਹਾਨੂੰ? ਮੈਂ ਵੈਸੇ ਤਾਂ ਆਇਆ ਹਾਂ। ਜਗਤ ਤਾਇਆ, ਜਗਤ ਨਹੀਂ ਤਾਇਆ। ਨਹੀਂ, ਵੱਡਾ ਵੀ ਮੈਂ ਹਾਂ। ਅੱਛਾ ਅੱਛਾ, ਹਾਂਜੀ, ਉਦਾਂ ਵੀ ਮੇਰਾ ਨਾਂ ਇਹ ਤਾਇਆ ਹੀ ਚੱਲਦਾ ਸੀਗਾ। ਤਾਇਆ ਹੀ ਚੱਲਦਾ। ਮੈਂ ਟਰੈਕਟਰ ਡਰਾਈਵਰ ਸੀ। ਅੱਛਾ, ਮਾਸ਼ਾਅੱਲਾ। ਮਾਸ਼ਾਅੱਲਾ। ਤੇ ਕਿੰਨੀ ਕੁ ਸ਼ੁਰੂ ਕੀਤੀ ਸੀ ਤੁਸੀਂ ਬਣਾਣੀ ਜਦੋਂ ਸ਼ੁਰੂ? ਅਸੀਂ ਮਾਸ਼ਾਅੱਲਾ ਤੁਹਾਨੂੰ ਦਾਸਤਾਨ ਸੁਣਾਉਂਦਾ ਵਾਂ ਜੀ। ਅੱਛਾ ਅੱਛਾ, ਲੈ ਲਓ। ਇਹ ਜੀ ਅਸੀਂ ਆਪਣਾ ਕੰਮ ਬੇਸਿਕਲੀ ਸਾਡਾ ਕੰਮ ਹੈਗਾ ਤੁਹਾਡੇ ਜੀ- ਵਾਲਿਦ ਸਾਹਿਬ ਆ ਜੀ? ਜੀ ਜੀ, ਮੇਰੇ ਵਾਲਿਦ ਸਾਹਿਬ ਅੱਛਾ, ਜੀ, ਮਾਸ਼ਾਅੱਲਾ। ਮੁਹੰਮਦ ਅਫਜ਼ਲ ਜੀ। ਤੁਹਾਡਾ ਕੀ ਨਾਮ ਆ? ਜੀ ਮੇਰਾ ਨਾਮ ਸੀਮਾਬ ਅਫਜ਼ਲ ਹੈ। ਹਾਂ, ਉਹਨਾਂ ਦੇ ਵਾਲਿਦ ਸਾਹਿਬ ਤੇ ਉਹ ਵੀ ਦੱਸ ਰਿਹਾ ਵੀ ਤਾਇਆ ਅਫਜ਼ਲ ਹੈ। ਹਾਂਜੀ ਜੀ ਜੀ, ਬਿਲਕੁਲ ਬਿਲਕੁਲ। ਸਾਡਾ ਬੇਸਿਕਲੀ ਕੰਮ ਹੈ ਜੀ ਚਾਹ ਦਾ। ਚਾਹ ਦਾ? ਜੀ, ਚਾਹ ਦਾ ਕੰਮ ਸਾਡਾ ਬੇਸਿਕਲੀ। ਠੀਕ ਹੋ ਗਿਆ ਜੀ। ਇਹ ਅਸੀਂ ਬਾਅਦ ਵਿੱਚ ਕਿਸੇ ਦੀ ਕੜਾਈ ਲੈਂਦੀ, ਕਿਸੇ ਦਾ ਖੁਰਪਾ ਲਿਆਂਦਾ, ਉਹਦੇ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ। ਹਾਏ ਹਾਏ ਹਾਏ, ਅੱਛਾ। ਠੀਕ ਹੈ ਜੀ। ਉਹ ਅੱਜ ਦਿਨ ਹੋਰ ਕੱਲ ਹੋਰ ਅਲਹਮਦੁਲਿਲਾ ਅੱਲਾਹ ਨੇ ਰਹਿਮਤ ਕਰ ਦਿੱਤੀ, ਸਾਡੀ ਨੀਅਤ ਸਾਫ਼ ਸੀਗੀ। ਹਾਂ ਠੀਕ ਹੈ ਜੀ। ਅਸੀਂ ਆਪਣਾ ਖੋਇਆ ਤਿਆਰ ਕਰਦੇ ਹਾਂ, ਹਾਂ ਹਾਂ। ਆਪਣਾ ਦੁੱਧ ਪਰਚੇਜ਼ ਕਰਕੇ ਫਾਰਮਾਂ ਤੋਂ। ਆ ਦੁੱਧ ਤਾਂ ਖਾਲਸ ਹੈ ਇੱਥੇ। ਖਾਲਸ ਦੁੱਧ ਮਿਲਦਾ ਸਾਨੂੰ। ਦੁੱਧ ਦਾ ਤਾਂ ਗਾੜਾ ਜਿੱਥੇ ਖਲੋਤੇ ਆ ਅਸੀਂ, ਮੱਝਾਂ ਇੱਥੇ, ਡੰਗਰ ਬੜੇ। ਆਪਣਾ ਖੋਇਆ ਅਸੀਂ ਤਿਆਰ ਕਰਦੇ ਹਾਂ। ਅਸੀਂ ਈਦ ਸ਼ਬਰਾਤ ਤੇ ਵੀ ਖੋਇਆ ਬਾਹਰੋਂ ਨਹੀਂ ਲੈਂਦੇ ਹੈਗੇ ਅਲਹਮਦੁਲਿਲਾ। ਅੱਛਾ, ਮਾਸ਼ਾਅੱਲਾ। ਬਰਫੀ ਸਾਡੇ ਕੋਲ ਥੋੜੀ ਬਣ ਜਾਵੇ, ਬਹੁਤੀ ਬਣ ਜਾਵੇ, ਹੂੰ ਆਪਣਾ ਹੀ ਖੋਏ ਦੀ ਬਰਫੀ ਤਿਆਰ ਕਰਕੇ ਵੀ ਸੇਲ ਦਿਖਾਓ ਕਰਦੇ। ਹੇਠਾਂ। ਅੱਛਾ ਜੀ, ਠੀਕ ਹੈ ਜੀ। ਹਾਂ। ਤੇ ਅਲਹਮਦੁਲਿਲਾ ਜੀ ਅਸੀਂ ਸਾਨੂੰ ਅੱਜ ਹੁਣ ਅੱਲਾ ਨੇ ਨਾਂ ਦੇ ਦਿੱਤਾ ਜੀ। ਹਾਂ, ਗੱਲ ਤਾਂ ਇਹ ਆ। ਬੜੀ ਰਹਿਮਤ ਹੈ ਜੀ। ਬੜੀ ਰਹਿਮਤ, ਬੜੀ ਰਹਿਮਤ, ਬੜੀ ਦੂਰ ਤੱਕ। ਮੇਰੇ ਕੋਲ ਜਦੋਂ ਵੀ ਇਧਰੋਂ ਟੋਬੇ ਵਾਲੇ ਪਾਸੋਂ ਕੋਈ ਬੰਦਾ ਆਂਦਾ ਨਾ, ਤੇ ਉਹ ਤਾਏ ਦੀ ਬਰਫੀ ਮੇਰੇ ਕੋਲ ਲੈ ਕੇ ਆਂਦਾ। ਉਹ ਕਹਿੰਦੇ ਵੀ ਤੇਰੇ ਕੋਲ ਅਸੀਂ ਟੋਬੇ ਦੀ ਸਗਾਤ ਲੈ ਕੇ ਆਏ। ਜੀ ਜੀ। ਤੇ ਕਹਿੰਦੇ ਅਸੀਂ ਇੱਕ ਦਿਨ ਇੱਕ ਬਜ਼ੁਰਗ ਆਏ, ਉਹ ਦੱਸਦੇ ਵੀ ਇੰਨੀ ਕੁ ਕੜਾਈ ਦੇ ਵਿੱਚ ਬਾਬਾ ਜੀ ਬਣਾਉਂਦੇ ਹੁੰਦੇ ਸੀ ਤੇ ਖਾਲਸ। ਤੇ ਉੱਥੇ ਬਹਿ ਕੇ ਨਾ ਫਿਰ ਉਹ ਰੱਬ ਨੇ ਐਸੀ ਬਰਕਤ ਪਾਈ ਉਸ ਕੜਾਈ 'ਚ, ਤੇ ਅੱਜ ਉਹ ਦੁਨੀਆ ਤੱਕ ਜਾਰੀ ਬਰਫੀ। ਹਾਂਜੀ ਅਲਹਮਦੁਲਿਲਾ ਜੀ। ਤਾਏ ਦੀ ਬਰਫੀ ਬਾਈ ਸਾਡੀ ਤਕਰੀਬਨ 70 ਤੋਂ 80% ਬਰਫੀ ਸਾਡੀ ਬਾਹਰ ਜਾਂਦੀ ਹੈ। ਬਾਹਰਲੇ ਮੁਲਕਾਂ 'ਚ। ਬਾਹਰਲੇ ਮੁਲਕਾਂ 'ਚ। ਲੈ, ਗੱਲ ਮੈਂ ਉਹ ਕੀ ਦੱਸੀ ਨਹੀਂ। ਵਾਹ ਵਾਹ। ਹਾਂ, ਅਸੀਂ ਬਰਫੀ ਤਿਆਰ ਕਰਦੇ ਹਾਂ। ਅਸੀਂ ਦੇਸੀ ਘਿਓ ਦਾ ਹੀ ਮਨਪਸੰਦ ਵੀ ਤਿਆਰ ਕਰਦੇ ਹਾਂ।
ਔਰ ਦੇਸੀ ਘਿਓ ਦਾ ਹਲਵਾ, ਅਖਰੋਟ ਹਲਵਾ। ਉਹ ਤਾਂ ਹੁਣ ਤੁਸੀਂ ਜੋ ਮਰਜ਼ੀ ਬਣਾਈ ਜਾਓ, ਉਹ ਤਾਂ ਹੈ ਤੁਹਾਡੀ ਮਰਜ਼ੀ। ਹਾਂਜੀ। ਬਾਕੀ ਤੁਹਾਡੀ ਬਰਫੀ ਦਾ ਹਾਂ ਤੁਹਾਡਾ ਨੁਸਖਾ ਜੋ ਚੱਲ ਗਿਆ ਜੀ ਜੀ। ਹਾਂ, ਹੁਣ ਤੁਸੀਂ ਭਾਵੇਂ ਸਰਦਾਈ ਲਾ ਲਓ, ਪਰ ਤੁਹਾਡੀ ਵਜਣੀ ਤਾਇਆ ਬਰਫੀ ਵਾਲਾ। ਹਾਂਜੀ, ਤਾਇਆ ਬਰਫੀ। ਵਜਣੀ ਬਰਫੀ ਹੈ ਤਾਏ ਦੀ। ਹਾਂਜੀ। ਤੇ ਉਹ ਬਾਹਰਲੇ ਪਾਸੇ ਚਾਹ ਦਾ ਜੀ ਧੋਖਾ ਜਿਹਾ, ਉਹ ਕਹਿੰਦੇ ਵੀ ਅਸਲ ਕੰਮ ਉਹ ਚਾਹ ਦਾ ਸੀ, ਉੱਥੋਂ ਸ਼ੁਰੂ ਕੀਤਾ ਜੀ। ਉੱਥੋਂ ਸ਼ੁਰੂ ਕੀਤਾ ਸੀ। ਚਾਹ ਤੋਂ ਜਾਗ ਲੱਗਿਆ। ਚਾਹ ਤੋਂ ਜਾਗ ਲੱਗਿਆ ਹੈ। ਚਾਹ ਨੂੰ ਜਾਗ ਲੱਗ ਬੜੀ ਮਿਹਰਬਾਨੀ ਬਾਬਾ ਜੀ। ਇਹ ਅਸੀਂ ਹੁਣ ਜਿੱਦਣ ਅਸੀਂ ਮੂੰਗੀ ਬੰਗਲੇ ਦੀ ਪੂਰੀ ਤਾਰੀਖ ਦਿਖਾਈ ਨਾ ਜੀ, ਤੇ ਉਦੋਂ ਅਸੀਂ ਫਿਰ ਦੁਬਾਰਾ ਆਵਾਂਗੇ, ਫਿਰ ਗੱਲਬਾਤ ਕਰਾਂਗੇ। ਬਿਸਮਿਲ੍ਲਾ। ਲੈ ਸ਼ੂਗਰ ਵਾਲੇ ਵੀ ਜਿੱਦਾਂ ਮਰਜ਼ੀ ਖਾਓ, ਮਿੱਠਾ ਪਾਉਂਦੇ ਨਹੀਂ ਹੈ ਕੀ ਗੱਲ? ਪਾਉਂਦੇ ਬਹੁਤ ਕਮ ਚੀਨੀ ਹੁੰਦੀ। ਚੰਗਾ, ਬਹੁਤ ਕਮ ਚੀਨੀ। ਬਹੁਤ ਚੰਗਾ। ਇਹ ਜੀ ਖੋਏ ਦਾ ਵਿੱਚ ਸਵਾਦ ਆ ਰਿਹਾ, ਹਾਂਜੀ। ਗਾੜੇ ਦੁੱਧ ਦਾ, ਹਾਂਜੀ। ਤੇ ਮਿੱਠਾ ਬੜਾ ਪੂਰਾ ਜਿਹਾ, ਬਰਾਬਰ ਜਿਹਾ ਮਿੱਠਾ, ਤੇ ਲੈ ਬੰਦਾ ਰੱਜਦਾ ਹੀ ਨਹੀਂ ਜਿੰਨੀ ਮਰਜ਼ੀ। ਸਰਵਾਇਆ ਸਾਹਿਬ ਨੂੰ ਮਨਪਸੰਦ ਨੂੰ ਚੈੱਕ ਕਰੋ। ਬੰਦਾ ਰੱਜਦਾ ਹੀ ਨਹੀਂ ਜੀ। ਉਹ ਕਿ ਮੈਂ ਕਹਿੰਦਾ ਰਹਿਣ ਦੋ ਜੀ, ਨਹੀਂ ਕੋਈ ਨਹੀਂ। ਇਹਦੀ ਗੱਲ। ਚੈੱਕ ਤਾਂ ਕਰੋ ਨਾ। ਤੇ ਇਹ ਨਾ ਜੀ ਬੜੀ ਸੋਨ ਨਾਲ ਰੱਖ ਕੇ ਬਰਾਬਰ ਜਿਹਾ ਮਿੱਠਾ, ਤੇ ਇਦਾਂ ਮੂੰਹ 'ਚ ਜਾਂਦਿਆਂ ਹੀ ਖੁਰ ਗਈ। ਸਬੂਤੀ ਡਲੇ ਵੀ ਤੁਸੀਂ ਲੰਘਾ ਸਕਦੇ, ਨਰਮ ਹੀ ਇੰਨੀ। ਕਰਕੇ ਦੱਸ ਦੇ ਪੰਜ ਚਾਰ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ। ਤਾਇਆ ਜੀ ਇੱਕ ਵਾਰੀ ਖਲੋ ਜਿਓ। ਆਹ ਤਾਏ ਦੀ ਬਰਫੀ ਮੂੰਗੀ ਬੰਗਲਾ। ਫਿਰ ਰੱਬ ਖੈਰੀ ਸਲਾਮਤੀ ਰੱਖੇ ਤੇ ਫਿਰ ਆਵਾਂਗੇ। ਤੇ ਇੱਥੇ ਜਿਹੜੇ ਸੱਜੇ ਖੱਬੇ ਪਿੰਡ ਆ ਨਾ ਜੀ, ਉਹ ਆਪਣੀ ਮਿਸਾਲ ਆ ਆਪਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਤੇ ਕਿੱਥੇ ਤੱਕ ਉਹ ਪਹੁੰਚ ਗਏ, ਡੰਗਰਾਂ 'ਚ ਫਸਲਾਂ 'ਚ ਤਰੱਕੀ ਕਰਕੇ ਕਿੱਥੇ ਪਹੁੰਚੇ। ਸਾਰੇ ਪਿੰਡ ਤੁਹਾਨੂੰ ਵਿਖਾਵਾਂਗੇ, ਗੱਲਬਾਤ ਵੀ ਕਰਾਂਗੇ। ਤੇ ਅੱਜ ਦੀ ਫਿਲਮ ਸਾਡੀ ਇੱਥੇ ਪੂਰੀ ਹੋ ਗਈ ਤਾਏ ਬਰਫੀ ਵਾਲੇ ਕੋਲ। ਤੇ ਜਿਹੜੇ ਪ੍ਰਦੇਸ਼ 'ਚ ਬੈਠੇ ਤੁਹਾਨੂੰ ਮੁੰਡੇ ਸ਼ੌਕ ਨਾਲ ਤੁਹਾਡੀ ਬਰਫੀ ਖਾਂਦੇ ਆ, ਉਹਨਾਂ ਨੂੰ ਤੁਸੀਂ ਦੁਆ ਦੇ ਦਿਓ ਇੱਕ ਵਾਰੀ। ਅੱਲਾਹ ਖੈਰ ਕਰੇ। ਅੱਲਾ ਖੈਰ ਕਰੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ।